ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿ ਕੀ ਜਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 9 ਜੁਲਾਈ ਦਿਨ ਹੈਗਾ ਹੈ ਜੀ ਵੀਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਪ੍ਰੋਗਰਾਮ ਖਬਰ ਦੇ ਨਜ਼ਰ 'ਚ ਮਿੰਟੂ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ, ਵੁਡਲੈਂਡ, ਗੁਰਪਾਲ ਸਿੰਘ ਸੰਧੂ, ਐਂਟੀਲੋਪ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ, ਸੈਨ ਹੋਜ਼ੇ, ਨਛੱਤਰ ਸਿੰਘ ਸੰਘਾ, ਕਲੋਵਿਸ, ਜੀਐਨ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨੇ ਮਸੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਕਰਦੇ ਜਾਈਏ। ਯੂਪੀ ਦੇ ਵਿੱਚ ਜਿਹੜਾ ਕਾਨਪੁਰ ਪੁਲਿਸ ਕਾਨਪੁਰ ਦੇ ਵਿੱਚ ਜਿਹੜਾ ਪੁਲਿਸ ਕਤਲਕਾਂਡ ਹੋਇਆ ਸੀ, ਉਸ ਦਾ ਮੁੱਖ ਦੋਸ਼ੀ ਜਿਹੜਾ ਆ ਦੂਬੇ ਗ੍ਰਿਫਤਾਰ। ਹਾਂਜੀ ਬਿਲਕੁਲ। ਅੱਜ ਜੇ ਕਹੀਏ ਕਿ ਸਭ ਤੋਂ ਵੱਡੀ ਖਬਰ ਜਿਹੜੀ ਸੁਪਰ ਖਬਰ ਰਹੀ ਆ, ਉਹ ਇਹ ਹੋ ਰਹੀ ਆ ਕਿ ਤੜਕੇ ਵਿਕਾਸ ਦੁਬੇ ਆ ਜਿਹੜਾ ਉਹ ਕਾਬੂ ਆ ਗਿਆ। ਤਾਂ ਖੈਰ ਇਹ ਫੜਿਆ ਗਿਆ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚੋਂ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀਗੀ ਕਿ ਇਹ ਬੰਦਾ ਚੀਖ ਕੇ ਆਪ ਹੀ ਕਹਿਣ ਡਿਆ ਸੀਗਾ ਕਿ ਮੈਂ ਹੀ ਵਿਕਾਸ ਦੁਬੇ ਹਾਂ। ਜਿਹਦਾ ਕੋਈ ਬੰਦਾ ਰੌਲਾ ਨਹੀਂ ਪਾਉਂਦਾ, ਕਮਲਾ ਹੋਇਆ, ਬੌਰਾ ਹੋਇਆ ਕਿ ਭਾਈ ਮੈਂ ਫਲਾਣਾ, ਮੈਨੂੰ ਸਿਆਣੋ। ਤੇ ਇਸ ਤਰ੍ਹਾਂ ਬੰਦੇ ਨੇ ਰੌਲਾ ਪਾਇਆ ਗ੍ਰਿਫਤਾਰੀ ਵੇਲੇ। ਉਹ ਕਹਿੰਦਾ ਜਿਹੜਾ ਆਪਾਂ ਸਮਝਦੇ ਕਿ ਚੈਨਲ ਇਹੋ ਜਿਹਾ ਨਹੀਂ ਹੋਣਾ ਜਿਵੇਂ ਉਹ ਫੁਟੇਜ ਜਿਹੜੀ ਆ ਘੰਟਿਆਂ ਵੱਧੀ ਨਹੀਂ ਚਲਾਈ। ਤਾਂ ਉਹਦੇ ਤੋਂ ਪਹਿਲਾਂ ਦੇਖੋ ਹੋਇਆ ਕੀ ਆ ਕਿ ਇਹਦੇ ਕੁਛ ਸਾਥੀ ਜਿਹੜੇ ਪਹਿਲਾਂ ਮਾਰ ਦਿੱਤੇ ਸੀਗੇ। ਕੱਲ ਵੀ 2 ਮਰੇ ਇਹਨਾਂ ਨੇ, ਮਤਲਬ ਕਿ ਕੁੱਲ ਮਿਲਾ ਕੇ 3 ਮਰੇ ਆ। ਕੱਲ ਇੱਕ ਜਦੋਂ ਮਰਿਆ ਨਾ, ਮਤਲਬ ਕਿ ਇਹ ਫਰੀਦਾਬਾਦ ਦੇ ਵਿੱਚ ਦੇਖਿਆ ਗਿਆ। ਕਹਿੰਦੇ ਕਿ ਹੋ ਸਕਦਾ ਕਿ ਉਹੀ ਹੋਵੇ, ਕਿਉਂਕਿ ਇੱਕ CCTV ਫੁਟੇਜ ਦੇ ਵਿੱਚ ਨਜ਼ਰ ਆਇਆ। ਪੁਲਿਸ ਇੱਧਰ ਨੂੰ ਭੱਜੀ, ਔਰ ਜਦੋਂ ਪੁਲਿਸ ਇੱਧਰ ਨੂੰ ਭੱਜੀ ਤੇ ਇਹਦੇ 2 ਬੰਦੇ ਨਾਲ ਦੇ ਫੜੇ ਦਾ ਸੀ ਦਾਅਵਾ ਕੀਤਾ ਗਿਆ। ਤੇ ਇੱਕ ਨੂੰ ਕਸਟਡੀ ਦੇ ਵਿੱਚ ਇਹ ਕਹਿ ਕੇ ਮਾਰਿਆ ਗਿਆ ਕਿ ਦੇਖੋ ਜੀ ਉਹ ਭੱਜਣ ਲੱਗਾ ਸੀ। ਹੁਣ ਉਹ ਐਕਚੁਅਲ 'ਚ ਕੀ ਕਹਾਣੀ ਆ ਪਤਾ ਨਹੀਂ ਹੈ, ਪਰ ਪੁਲਿਸ ਦਾ ਇਹੀ ਦਾਅਵਾ ਹੈ। ਤਾਂ ਦੇਖੋ ਸ਼ਾਇਦ ਹੋ ਸਕਦਾ ਇੱਕ ਰਣਨੀਤੀ ਹੋਵੇ, ਕਿਉਂਕਿ ਜਦੋਂ ਇਹਨੂੰ ਫੜਿਆ ਉਸ ਤੋਂ ਬਾਅਦ ਇੱਕ ਬਹਿਸ ਛਿੜ ਗਈ ਆ, ਬਹੁਤ ਵੱਡੀ ਬਹਿਸ ਛਿੜ ਗਈ ਆ। ਮੈਂ ਤੁਹਾਨੂੰ ਵਰਸ਼ਨ ਦੱਸੀ ਚੱਲਦਾ ਵਾਰੀ ਕਿ ਜੋ ਸਾਰਾ ਕੁਛ ਹੋਇਆ। ਇੱਕ ਤਾਂ ਇਹ ਆ ਕਿ ਜਿਹੜੇ ਪੁਲਿਸ ਵਾਲੇ ਮਰੇ, ਕੁਛ ਉਹਨਾਂ ਦੇ ਘਰ ਦੇ ਹੀ ਇਹਨਾਂ ਦੇ ਨਾਲ ਸਹਿਮਤ ਨਹੀਂ। ਉਹ ਕਹਿੰਦੇ ਕਿ ਇਹਨੂੰ ਮਤਲਬ ਕਿ ਸਰੈਂਡਰ ਕਰਵਾਇਆ ਗਿਆ, ਮੌਕਾ ਦਿੱਤਾ ਗਿਆ ਇਹਨੂੰ ਬਚਾਉਣ ਵਾਸਤੇ। ਫਿਰ ਇਹਦੀ ਮਾਂ ਨੇ ਵੀ ਕਿਹਾ ਕਿ ਇਹਨੇ ਸਰੈਂਡਰ ਕੀਤਾ। ਮਤਲਬ ਇਹਦੀ ਮਾਂ ਜਿਹੜੀ ਵਿਕਾਸ ਦੁਬੇ, ਉਹਦੀ ਜਿਹੜੀ ਕਹਿਣੀ ਸੀਗੀ, ਉਹ ਕਹਿੰਦੀ ਕਿ ਇਹਨੇ ਸਰੈਂਡਰ ਕੀਤਾ। ਫਿਰ ਇਸ ਤੋਂ ਇਲਾਵਾ ਕੁਛ ਖਬਰਾਂ ਇਹ ਆਈਆਂ ਨੇ ਕਿ 2 ਵਕੀਲ ਗ੍ਰਿਫਤਾਰ ਕੀਤੇ ਗਏ ਆ। ਗ੍ਰਿਫਤਾਰ ਨਹੀਂ ਕਹਿ ਸਕਦੇ, ਡਿਟੇਨ ਕੀਤੇ ਗਏ ਹਾਲ ਦੀ ਘੜੀ, ਕਿ ਉਹਨਾਂ ਤੇ ਦੋਸ਼ ਇਹ ਆ ਕਿ ਇਹਨਾਂ ਨੇ ਪਹੁੰਚਾਇਆ ਉਜੈਨ ਤੱਕ। ਹੁਣ ਇਹ ਵੀ ਇੱਕ ਖਬਰ ਆ ਰਹੀ ਆ। ਫਿਰ ਇਸ ਤੋਂ ਇਲਾਵਾ ਇੱਕ ਖਬਰ ਇਹ ਆ ਰਹੀ ਆ ਕਿ ਉਜੈਨ ਦੇ ਇੱਕ ਸ਼ਰਾਬ ਵਪਾਰੀ ਆ ਜਿਹੜਾ, ਉਹਦੇ ਘਰੇ ਇਹਨੇ ਠਾਰ ਕੀਤੀ ਆ। ਉਹ ਵੀ ਇੱਕ ਖਬਰ ਆ। ਮਤਲਬ ਕਿ ਇਸ ਤਰ੍ਹਾਂ ਇੱਕ ਨਾਟਕੀ ਘਟਨਾਕ੍ਰਮ ਕੰਟਰਾਡਿਕਸ਼ਨ ਬਹੁਤ ਜ਼ਿਆਦਾ ਰੱਖਦਾ ਪਿਆ। ਕਿਉਂਕਿ ਜੋ ਉੱਥੋਂ ਖਬਰਾਂ ਆਈਆਂ ਉਹਦੇ 'ਚ 2 ਤਰ੍ਹਾਂ ਦੇ ਦਾਅਵੇ ਸਨ। ਇੱਕ ਤੇ ਇਹ ਕੀਤਾ ਗਿਆ ਕਿ ਦੇਖੋ ਜੀ ਇਹ ਆਇਆ, ਫੁੱਲ ਲੈਣ ਲੱਗਾ, ਇਹਨੇ ਆਪਣਾ ਨਾਂ ਗਲਤ ਦੱਸਿਆ। ਉਹ ਜਿਹੜੇ ਕੰਪਲੈਕਸ ਦੇ ਵਿੱਚ ਸਿਕਿਉਰਿਟੀ ਗਾਰਡ ਸਨ ਉਹਨਾਂ ਨੂੰ ਕਿਤੇ ਨਾ ਕਿਤੇ ਸ਼ੱਕ ਹੋਇਆ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵੇਖਿਆ ਕਿ ਤਾਂ ਉਹੀ ਲੱਗਦਾ, ਫਿਰ ਗਹੀਨਤਾ ਨਾਲ ਦੇਖਿਆ। ਉਸ ਤੋਂ ਬਾਅਦ ਸਾਰੀ ਪੋਲ ਖੁੱਲ੍ਹ ਗਈ ਤੇ ਉਹਨਾਂ ਨੇ ਪੁਲਿਸ ਸੱਦ ਲਈ, ਇਹਨੂੰ ਮਤਲਬ ਕਿ ਅਰੈਸਟ ਕਰ ਲਿਆ। ਇੱਕ ਕਹਾਣੀ ਇਹ ਆ। ਇੱਕ ਕਹਾਣੀ ਜਿਹੜੀ ਮੀਡੀਆ ਆਊਟਲੈਟਸ ਦੇ ਜ਼ਰੀਏ ਆਉਂਦੀ ਪਈ ਸਾਹਮਣੇ ਇਹ ਆ ਕਿ ਇਹ ਖੁਦ ਗਿਆ, ਮੱਥਾ ਵਗੈਰਾ ਇਹਨੇ ਟੇਕਿਆ। ਪਹਿਲਾਂ ਉਸ ਤੋਂ ਫੋਟੋਆਂ ਖਿਚਾਈਆਂ ਨੇ। ਉਸ ਤੋਂ ਬਾਅਦ ਫਿਰ ਇਹਨਾਂ ਨੇ ਕੀ ਕੀਤਾ ਕਿ ਇੱਕ ਪਲਾਨ ਦੇ ਤਹਿਤ ਉੱਥੇ ਇੱਕ ਛੋਟੀ ਜਿਹੀ ਚੌਂਕੀ ਸੀ, ਉਹਦੇ ਵਿੱਚ ਜਾ ਕੇ ਆਪ ਹੀ ਆਖਿਆ ਕਿ ਮੈਂ ਵਿਕਾਸ ਦੁਬੇ ਕਾਨਪੁਰ ਵਾਲਾ। ਔਰ ਦੱਸਦੇ ਆ ਕਿ ਇਹ ਸਾਰਾ ਕੰਮ ਹੈ ਜਿਹੜਾ ਮਤਲਬ ਕਿ ਸੈਟਅਪ ਕੀਤਾ ਹੋਇਆ ਸੀਗਾ। ਤੇ ਜਿਹੜੀ ਉਹ ਚੌਂਕੀ ਸੀ ਉਹਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਬੈਠੇ ਸੀ ਉਹ ਸੁਣ ਕੇ ਉੱਥੇ ਕੰਬਣ ਲੱਗੇ। ਤੇ ਬਾਅਦ ਦੇ ਵਿੱਚ ਇਹਨੇ ਆਖਿਆ ਕਿ ਸੱਦੋ ਆਪਣੇ ਨਾਲ ਦੇ।
ਤਾਂ ਉਸ ਤੋਂ ਬਾਅਦ ਫਿਰ ਜਦੋਂ ਬਾਹਰ ਲਿਆਂਦਾ ਗਿਆ, ਇਹਨੇ ਚੀਖ ਕੇ ਉਦੋਂ ਵੀ ਲੋਕਾਂ ਨੂੰ ਆਖਿਆ ਕਿ ਮੈਂ ਆ ਵਿਕਾਸ ਦੁਬੇ ਕਾਨਪੁਰ ਵਾਲਾ, ਤਾਂ ਕਿ ਮੇਰਾ ਇਨਕਾਊਂਟਰ ਨਾ ਕਰ ਦਿੱਤਾ ਜਾਵੇ। ਸੋ ਦੂਜਾ ਦਾਵਾ ਇਹ ਆ। ਤੇ ਹੁਣ ਜੇ ਮੈਂ ਇਸ ਸਾਰੇ ਘਟਨਾਕ੍ਰਮ ਨੂੰ ਇੱਕ ਸਿੱਟੇ ਤੇ ਲਿਜਾ ਕੇ ਗੱਲ ਕਰਾਂ ਤਾਂ ਦੇਖੋ ਲੱਗਦਾ ਇਹੋ ਆ ਕਿ ਗੇਮ ਫਿਕਸ ਸੀਗੀ, ਮਤਲਬ ਕਿ ਭਾਵੇਂ ਪੁਲਿਸ ਦੇ ਨਾਲ ਨਾ ਵੀ ਹੋਵੇ, ਆਪਾਂ ਇਹ ਨਹੀਂ ਕਹਿ ਸਕਦੇ ਕਿਉਂਕਿ ਆਪਣੇ ਕੋਲ ਸਿਧਾਂਤਕ ਤੌਰ ਤੇ ਪੁਸ਼ਟੀ ਕਰਨ ਵਾਸਤੇ ਚੀਜ਼ਾਂ ਨਹੀਂ ਹੈ, ਪਰ ਜਿਹੜਾ ਇਹ ਨਾਟਕੀ ਘਟਨਾਕ੍ਰਮ ਹੈ ਜੇ ਕੜੀਆਂ ਜੋੜੀਏ ਕਿ ਇੱਕ ਐਸਾ ਸ਼ਾਤਰ ਮੁਲਜ਼ਮ ਜਿਹੜਾ ਕਿ 17 ਸਾਲ ਦੀ ਉਮਰ 'ਚ ਕ੍ਰਾਈਮ ਕਰਦਾ ਜਦੋਂ 88-99 ਦਾ ਐਰਾ ਸੀਗਾ, ਉਸ ਤੋਂ ਬਾਅਦ ਅੱਜ ਦੇਖੋ ਕ੍ਰਾਈਮ ਦੀ ਦੁਨੀਆ 'ਚ ਉਹ ਕਿੱਥੋਂ ਤੱਕ ਕਿੱਥੇ ਪਹੁੰਚ ਗਿਆ। ਠੀਕ ਹੈ, ਉਹਦਾ ਤਜਰਬਾ ਕੀ ਹੋਏਗਾ ਕਿ ਜਦ ਫਰੀਦਾਬਾਦ ਦੇ ਵਿੱਚ ਪੁਲਿਸ ਆਈ, ਨੂੰ ਪਤਾ ਲੱਗਿਆ ਕਿ ਇਹ ਇਲਾਕਾ ਸਾਰਾ ਸੀਜ਼ ਕੀਤਾ ਜਾਏਗਾ, ਮੈਂ ਆਸਾਨੀ ਦੇ ਨਾਲ ਦੂਸਰੇ ਇਲਾਕੇ ਨੂੰ ਨਿਕਲ ਸਕਦਾ ਕਿਉਂਕਿ ਉਜੈਨ ਫਰੀਦਾਬਾਦ ਤੋਂ 700 ਤੋਂ ਵੱਧ ਕਿਲੋਮੀਟਰ ਦੀ ਦੂਰੀ ਤੇ ਪੈਂਦਾ। ਸੋ ਆਸਾਨੀ ਦੇ ਨਾਲ ਫਿਰ ਉੱਥੋਂ ਨਿਕਲਿਆ ਕਿਉਂਕਿ ਸਾਰਾ ਫੋਕਸ ਹੈ ਜਿਹੜਾ ਇੱਧਰ ਹੋ ਗਿਆ ਕਿ ਬੰਦਾ ਇੱਥੇ ਆ, ਹਰਿਆਣੇ ਦੇ ਵਿੱਚ ਆ, ਉਸ ਸਾਰੀ ਅਲਰਟ ਹੋ ਗਈ ਹੋਏਗੀ। ਤਾਂ ਇਹ ਆਸਾਨੀ ਦੇ ਨਾਲ ਪਹੁੰਚਿਆ ਕਿਉਂਕਿ ਬਹੁਤ ਜ਼ਿਆਦਾ ਇਹ ਧਾਰਮਿਕ ਖਿਆਲਾਂ ਦਾ ਵੀ ਦੱਸਿਆ ਜਾਂਦਾ ਹੈ। ਠੀਕ ਹੈ ਨਾ, ਕਿਉਂਕਿ ਇਹ ਬ੍ਰਾਹਮਣ ਆ ਔਰ ਬ੍ਰਾਹਮਣਿਜ਼ਮ ਨੇ ਇਹਨੂੰ ਕਾਫੀ ਜ਼ਿਆਦਾ ਸਪੋਰਟ ਕੀਤੀ ਆ ਸ਼ੁਰੂਆਤੀ ਦਿਨਾਂ ਦੇ ਵਿੱਚ। ਤਾਂ ਉੱਥੇ ਸ਼ਾਇਦ ਧਾਰਮਿਕ ਭਾਵਨਾਵਾਂ ਤਹਿਤ ਵੀ ਗਿਆ ਹੋਏਗਾ ਕਿ ਮੈਂ ਇੱਕ ਤੇ ਜਿਹਦਾ ਜੋ ਵੀ ਪੂਜਾ ਅਰਚਨਾ ਕਰ ਲਵਾਂ, ਜੋ ਵੀ ਉਹਦੀ ਆਸਥਾ ਹੈ, ਤੇ ਦੂਜਾ ਇਹ ਆ ਕਿ ਉਹ ਬਹੁਤ ਸੇਫ ਜਗ੍ਹਾ, ਹਰ ਥਾਂ ਤੇ ਉੱਥੇ CCTV ਕੈਮਰੇ ਲੱਗੇ ਹੋਏ ਆ। ਮੇਰਾ ਮਤਲਬ ਕਿ ਉੱਥੇ ਜੇ ਗ੍ਰਿਫਤਾਰੀ ਵਾਲਾ ਸਾਰਾ ਪ੍ਰਕਰਨ ਨੇਪਰੇ ਚੜ੍ਹਦਾ ਤਾਂ ਉਹਦੇ 'ਚ ਮੇਰੀ ਸਿਕਿਉਰਿਟੀ ਹੈ। ਤਾਂ ਹੋ ਸਕਦਾ ਕਿ ਇਹ ਗੇਮ ਇਸ ਤਰ੍ਹਾਂ ਹੀ ਖੇਡੀ ਗਈ ਹੋਵੇ ਔਰ ਉਹਦੇ ਵਾਸਤੇ ਇਹਨੇ ਸਪੋਰਟ ਕੁਛ ਆਪਣੇ ਨਾਲ ਦਿਆਂ ਦੀ ਲਈ ਹੋਵੇ, ਕੋਈ ਵੀ ਹੋ ਸਕਦਾ। ਕਿਉਂ ਇਹ ਮੈਂ ਕਿਉਂ ਕਹਿ ਰਿਹਾ, ਇਹਦੇ ਪਿੱਛੇ ਇੱਕ ਤਰਕ ਹੈ, ਇੱਕ ਤੱਥ ਹੈ। ਮੈਂ ਬੋਲਦਾ ਕਿਉਂਕਿ ਸਵੇਰ ਤੋਂ ਲੱਗਾ ਖਬਰ, ਇਸੇ ਖਬਰ ਤੇ ਚੈਨਲ ਲਾਓ ਇਹੀ ਖਬਰ, ਅਖੀਰ ਇੱਕ ਸਵੇਰੇ ਮੀਡੀਆ ਇਨਪੁਟ ਮਿਲੀ ਔਰ ਕਮਾਲ ਦੀ ਗੱਲ ਆ ਕਿ ਅਜੀਤ ਅਖਬਾਰ 'ਚ ਉਹ ਜਿਹੜੀ ਇਹਨਾਂ ਦੀ ਵੈਬਸਾਈਟ ਆ, ਜਿਹੜਾ ਇਹਨਾਂ ਦਾ ਪੋਰਟਲ ਆ, ਉਹਦੀ ਜਿਹੜੀ ਨਿਊਜ਼ ਵੈਬਸਾਈਟ ਆ, ਉਹਦੇ ਤੇ ਜੇ ਤੁਸੀਂ ਜਾਓਗੇ ਅੱਜ ਦੇਖੋ ਬੜੀ ਇੰਟਰਸਟਿੰਗ ਗੱਲ ਆ ਕਿ ਇਹਦੀ ਗ੍ਰਿਫਤਾਰੀ ਤੋਂ 1 ਘੰਟਾ ਪਹਿਲਾਂ ਅਜੀਤ ਵਾਲਿਆਂ ਨੇ ਦਾਅਵਾ ਕਰ ਦਿੱਤਾ ਸੀਗਾ ਕਿ ਵਿਕਾਸ ਦੁਬੇ ਅੱਜ ਸਰੈਂਡਰ ਕਰ ਸਕਦਾ। ਇਹ ਕਮਾਲ ਦੀ ਗੱਲ ਹੈ। ਇਹਦਾ ਮਤਲਬ ਹੈ ਕਿ ਜਿਹੜੇ ਮੌਕੇ ਤੇ ਮੀਡੀਆ ਵਾਲੇ ਪਹੁੰਚੇ, ਕਿਉਂਕਿ ਮੀਡੀਆ ਵਾਲੇ ਮੌਕੇ ਤੇ ਸਨ ਜਦੋਂ ਇਹਦੀ ਗ੍ਰਿਫਤਾਰੀ ਲਈ, ਤਾਂ ਹੀ ਸਾਰੀਆਂ ਫੁਟੇਜ ਆਈਆਂ ਨਾ। ਤਾਂ ਇਹਦਾ ਮਤਲਬ ਹੈ ਕਿ ਖਾਸ ਪੱਤਰ ਪ੍ਰੇਰਕਾਂ ਨੂੰ ਉਸ ਬੰਦੇ ਨੇ ਜਿਹੜੇ ਰਿਲਾਇਬਲ ਨੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਸੀਗਾ ਕਿ ਮੌਕੇ ਤੇ ਪਹੁੰਚੋ। ਸੋ ਆਹ ਚੀਜ਼ ਆ ਕਿ ਅਜੀਤ ਅਖਬਾਰ ਤੋਂ ਇਹ ਚੀਜ਼ ਸਾਫ਼ ਹੁੰਦੀ ਹੈ ਕਿ ਉਹਨਾਂ ਦੇ ਕੋਲ ਇਨਪੁਟ 1 ਘੰਟਾ ਪਹਿਲਾਂ ਆ ਗਈ, 1 ਘੰਟਾ ਬਾਅਦ ਖਬਰ ਜਿਹੜੀ ਹੈ ਉਹ ਗ੍ਰਿਫਤਾਰੀ ਦੀ ਆ ਜਾਂਦੀ ਹੈ। ਸੋ ਇਹ ਚੀਜ਼ ਸਾਫ਼ ਕਰਦੀ ਹੈ ਕਿ 1 ਘੰਟੇ ਦਾ ਜਿਹੜਾ ਫਰਕ ਸੀਗਾ, ਹੁਣ ਬਹੁਤੇ ਆਊਟਲੈਟਸ ਤੇ ਨਹੀਂ ਆਪਦਾ ਸੋਰਸ ਦੱਸਣਾ ਹੁੰਦਾ, ਪਰ ਅਜੀਤ ਤਕਰੀਬਨ ਦੱਸ ਰਿਹਾ ਕਿ ਉਹਨਾਂ ਦੇ ਕੋਲ ਇਨਪੁਟ ਐਸੀ ਸੀ। ਕਿਉਂਕਿ ਦੇਖੋ ਪਹਿਲਾਂ ਅਗਾਊ ਤੁਸੀਂ ਕਿਵੇਂ ਦਾਅਵਾ ਕਰ ਸਕਦੇ ਹੋ ਕਿ ਅੱਜ ਵਿਕਾਸ ਦੁਬੇ ਸਰੈਂਡਰ ਕਰ ਸਕਦਾ, ਕਿਉਂਕਿ ਤੁਹਾਡੇ ਜਿਹੜੇ ਮੀਡੀਆ ਦੇ ਕਰਮਚਾਰੀ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਫਲਾਣੀ ਥਾਂ ਤੇ ਧਰਨਾ ਲੱਗ ਸਕਦਾ, ਫਲਾਣੀ ਥਾਂ ਤੇ ਗ੍ਰਿਫਤਾਰੀਆਂ ਹੋ ਸਕਦੀਆਂ, ਫਲਾਣਾ ਬੰਦਾ ਇਹ ਕਰ ਸਕਦਾ, ਕਿਉਂਕਿ ਉਹਨਾਂ ਨੂੰ ਦੱਸਿਆ ਗਿਆ ਹੁੰਦਾ। ਸੋ ਇਸ ਕਰਕੇ ਇਹ ਲੱਗਦਾ ਇਹੋ ਆ ਕਿ ਮੀਡੀਆ ਜਿਹੜਾ ਮੌਕੇ ਤੇ ਪਹੁੰਚਿਆ, ਨਹੀਂ ਤੇ ਮੀਡੀਆ ਨੇ ਉੱਥੇ ਕੀ ਸੁਪਨਾ ਆਉਣਾ ਸੀਗਾ ਜੇ ਸਭ ਕੁਝ ਅਚਾਨਕ ਵਾਪਰਿਆ ਹੁੰਦਾ। ਉੱਥੇ ਤੇ ਪੱਤਰਕਾਰ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਚੰਗੀ ਤਰ੍ਹਾਂ CCTV ਵੇਖੋਗੇ ਤੇ ਘੱਟੋ ਘੱਟ 10-15 ਪੱਤਰਕਾਰ ਸ਼ੂਟ ਕਰ ਰਹੇ ਸਨ ਜਦੋਂ ਉਹਨੂੰ ਫੜ ਕੇ ਲਿਜਾਇਆ ਜਾ ਰਿਹਾ ਸੀ। ਇਹਦਾ ਮਤਲਬ ਹੈ ਕਿ ਮੀਡੀਆ ਕੋਲ ਸੂਚਨਾ ਸੀ। ਹੁਣ ਜੋ ਮਰਜ਼ੀ ਕਹੀ ਜਾਣ। ਖੈਰ ਉਸ ਤੋਂ ਬਾਅਦ ਹੁਣ ਗ੍ਰਿਫਤਾਰੀ ਵਾਲਾ ਪੰਗਾ ਜਿਹੜਾ ਉਹ ਸਿਆਸੀ ਰੰਗ ਵੀ ਲੈ ਗਿਆ, ਕਿਉਂਕਿ ਕਾਂਗਰਸ ਨੇ ਆਖਿਆ ਕਿ ਨਹੀਂ ਫਸਿਆ, ਸਮਾਜਵਾਦੀ ਪਾਰਟੀ ਨੇ ਵੀ ਸਵਾਲ ਖੜੇ ਕੀਤੇ ਆ ਤੇ ਜਵਾਬ ਦਿੱਤਾ ਭਾਜਪਾ ਨੇ। ਉਹ ਕਹਿੰਦੇ ਆ ਕਿ ਸੈਨਾ ਤੇ ਪੁਲਿਸ ਦਾ ਇਹ ਜਿਹੜਾ ਆ ਕਾਂਗਰਸੀ ਹਮੇਸ਼ਾ ਮਨੋਬਲ ਦੇਖਦੇ ਆ। ਇੱਧਰ ਕਾਂਗਰਸ ਜਿਹੜੀ MP ਦੀ ਇਕਾਈ ਆ ਉਹਨਾਂ ਨੇ ਇੱਕ ਹੋਰ ਮੈਂ ਕਹੂੰਗਾ ਕਿ ਟਿੰਡ ਚ ਕਾਣਾ ਫਸਾਇਆ। ਉਹ ਕਹਿੰਦੇ ਆ ਕਿ ਜਿਹੜਾ ਹੋਮ ਮਿਨਿਸਟਰ ਆ ਉੱਥੋਂ ਦਾ MP ਦਾ ਨਰੋਤਮ ਮਿਸ਼ਰਾ, ਅਸਲ ਦੇ ਵਿੱਚ ਉਹ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਕਾਨਪੁਰ ਤੋਂ ਇੰਚਾਰਜ ਹੁੰਦਾ ਸੀਗਾ ਕਿ ਕਾਨਪੁਰ ਦੇ ਵਿੱਚ ਹੀ ਵਿਕਾਸ ਦੁਬੇ ਦੀ ਸਲਤਨਤ ਸੀਗੀ ਕ੍ਰਾਈਮ ਵਾਲੀ, ਤੇ ਅੱਜ ਕੱਲ ਉਹ ਉਜੈਨ ਦਾ ਇੰਚਾਰਜ ਆ। ਤੇ ਬਾਕੀ ਤੁਸੀਂ ਆਪ ਸਮਝਦਾਰ ਹੋ, ਅੱਗੇ ਉਹਨਾਂ ਨੇ ਕੁਐਸਚਨ ਮਾਰਕ ਲਾਇਆ ਹੋਇਆ। ਸੋ ਇਹ ਵਿਕਾਸ ਦੁਬੇ ਦੀ ਅੱਜ ਗ੍ਰਿਫਤਾਰੀ ਦੀ ਕਹਾਣੀ ਆ ਤੇ ਜੋ ਕ੍ਰਾਈਮ ਦੀ ਉਹਦੀ ਦੁਨੀਆ ਉਹਨੇ ਬਣਾਈ ਆ, ਜਿਹੜੀ ਉਹਨੇ ਹੁਣ ਤੱਕ ਖੱਟੀ ਹੈ ਇਸ ਸਾਰੇ ਯਾਤਰਾ ਦੇ ਦੌਰਾਨ, ਉਹ ਆਪਾਂ ਪਹਿਲਾਂ ਹੀ ਜਾਣ ਚੁੱਕੇ ਆ।
ਸੋ ਇਹਦੀ ਅੱਜ ਇੱਕ ਵਾਰੀ ਕਹਿ ਲਈ ਕਿ ਜਿਹੜੀ ਜੁਰਮ ਦੀ ਗੱਡੀ ਸੀਗੀ ਉਹਨੂੰ ਹੈਂਡ ਬ੍ਰੇਕ ਲੱਗ ਗਈ ਆ। ਜੀ ਜੀ ਜੀ। ਹੈਂਡ ਬ੍ਰੇਕ ਦੀ ਗੱਲ ਕਰੀਏ ਤਾਂ ਕਹਿੰਦੇ ਅਗਲੀ ਜਿਹੜੀ ਕਰੋਨਾ ਵਾਇਰਸ ਨਾਲ ਸੰਬੰਧਿਤ ਆ ਭਾਰਤੀ ਵੈਕਸੀਨ ਦਾ ਦਾਵਾ ਵੀ ਉੱਤੇ ਵੀ ਕਹਿੰਦੇ ਹੈਂਡ ਬ੍ਰੇਕ ਦਮ ਤੋੜਨ ਲੱਗਿਆ ਦਾਵਾ। ਨਹੀਂ ਵੀ ਦੇਖੋ ਇਹ ਤੇ ਮੈਨੂੰ ਪਹਿਲਾਂ ਹੀ ਡਰ ਸੀਗਾ, ਪਤਾ ਨਹੀਂ ਕਿਉਂ ਮੇਰੇ ਮਨ 'ਚ ਵੱਜੀ ਜਾਂਦੀ ਸੀ। ਮੈਂ ਕਿਹਾ ਇਹਨਾਂ ਨੇ ਬੜੀ ਬੇਇੱਜ਼ਤੀ ਕਰਾਉਣੀ ਜੀ, ਵੇਖਿਓ ਰਾਮਦੇਵ ਵਾਂਗੂ ਇਹਨਾਂ ਨੇ ਬਹੁਤ ਜ਼ਿਆਦਾ ਨਮੋਸ਼ੀ ਦੇਣੀ ਆ। ਕਿਉਂਕਿ ਦੇਖੋ ਆਪਾਂ ਨੂੰ ਵੀ ਪਤਾ ਹੀ ਆ ਇਹ ਸਾਰੀਆਂ ਚੀਜ਼ਾਂ ਹੁਣ ਜਿਸ ਤਰ੍ਹਾਂ ਕਾਹਲੀ ਕਾਹਲੀ ਕਰਦੇ ਪਏ ਤੇ ਅਸੀਂ 15 ਅਗਸਤ ਨੂੰ ਅਸੀਂ ਤੇ ਵੈਕਸੀਨ ਜਿਹੜੀ ਆ ਉਹ ਲੋਕਾਂ ਨੂੰ ਠੋਕ ਦੇਣੀ ਆ। ਤੇ ਹੁਣ ਜੋ ਗੱਲਾਂ ਹੋ ਰਹੀਆਂ ਨੇ ਕਿਉਂਕਿ ਇਹਨਾਂ ਨੇ ਕਲੀਨਿਕਲ ਟ੍ਰਾਇਲ ਸ਼ੁਰੂ ਕਰਨਾ ਸੀਗਾ, ਉਹਦੇ ਵਿੱਚ ਦੇਖੋ ਗੱਲ ਇਹ ਆ ਕਿ ਜਿੱਥੇ 12 ਹਸਪਤਾਲਾਂ 'ਚ ਇਹਨਾਂ ਨੇ ਜਾ ਕੇ ਟ੍ਰਾਇਲ ਸ਼ੁਰੂ ਕਰਨਾ ਸੀਗਾ, ਉਹਦੇ ਵਿੱਚੋਂ 11 'ਚ ਟ੍ਰਾਇਲ ਸ਼ੁਰੂ ਨਹੀਂ ਹੋ ਸਕਿਆ। ਇੱਕ 'ਚ ਹੀ ਟ੍ਰਾਇਲ ਸ਼ੁਰੂ ਹੋਇਆ ਕਿਉਂਕਿ ਕਿਸੇ ਦੇ ਕੋਲ ਵੈਕਸੀਨ ਦੀ ਡੋਜ਼ ਨਹੀਂ ਪਹੁੰਚੀ ਤੇ ਕਿਸੇ ਨੂੰ ਰਜਿਸਟ੍ਰੇਸ਼ਨ ਹੀ ਨਹੀਂ ਮਿਲੀ। ਇੱਥੋਂ ਤੱਕ ਕਿ ਏਮਸ ਦਿੱਲੀ ਦੀ ਐਥਿਕਸ ਕਮੇਟੀ ਤੋਂ ਇਹਨਾਂ ਨੂੰ ਕੁਛ ਨੂੰ ਮਤਲਬ ਕਿ ਕਲੀਨਿਕਲ ਟ੍ਰਾਇਲ ਦੀ ਹੁਣ ਤੱਕ ਇਜਾਜ਼ਤ ਹੀ ਨਹੀਂ ਮਿਲੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਤੇ ਹਰਿਆਣੇ ਦੇ ਵਿੱਚ ਜੋ ਇਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਆ ਉਹਦੀ ਇੰਸ਼ੋਰੈਂਸ ਦਾ ਇੰਤਜ਼ਾਰ ਹੈ, ਉਹ ਇਹਨਾਂ ਨੇ ਹਾਲੇ ਤੱਕ ਫੁਲਫਿਲ ਨਹੀਂ ਕੀਤਾ ਸਾਰਾ ਜੋ ਵੀ ਉਹਨਾਂ ਦੀ ਪ੍ਰਕਿਰਿਆ ਹੈ। ਵਿਸ਼ਾਖਾਪਟਨਮ ਦੇ ਵਿੱਚ ਵੀ ਇਹਨਾਂ ਨੇ ਕਰਨਾ ਸੀ ਟ੍ਰਾਇਲ, ਉਹਦੇ ਵਿੱਚ ਵੀ ਕਾਗਜ਼ੀ ਤਰੁੱਟੀ ਆ ਕੋਈ, ਮਤਲਬ ਕਿ ਜੋ ਕਾਗਜ਼ੀ ਕਾਰਵਾਈ ਹੁੰਦੀ ਆ ਉਹ ਪੂਰੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਕਾਨਪੁਰ ਦੇ ਜਿਹੜੇ ਹਸਪਤਾਲ 'ਚ ਹੋਣਾ ਸੀ ਟ੍ਰਾਇਲ, ਉੱਥੇ ਵੈਕਸੀਨ ਹੀ ਨਹੀਂ ਪਹੁੰਚੀ। ਤੇ ਏਮਸ ਦੇ ਜਿਹੜੇ ਡਾਕਟਰ ਆ ਉਹ ਕਹਿੰਦੇ ਚੁੱਪ ਕਰਕੇ ਬਹਿ ਜਾਓ ਟੀਕੇ ਲਓ, ਤੁਹਾਨੂੰ ਦੱਸੀਏ ਕਿਉਂਕਿ ਇਹਦੇ ਵਿੱਚ 8 ਮਹੀਨੇ ਮਿਨੀਮਮ ਲੱਗ ਸਕਦੇ ਆ। ਤਾਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 8 ਮਹੀਨੇ ਜੇ ਲੱਗਦੇ ਆ, ਮਿਨੀਮਮ 8 ਮਹੀਨੇ ਜੇ ਲੱਗਦੇ ਆ, ਤੇ ਗੱਲ ਕਿੱਥੇ ਚੱਲ ਜਾਂਦੀ ਆ, ਕਹਾਣੀ ਕਿੱਥੇ ਚੱਲ ਜਾਂਦੀ ਆ। ਹੁਣ ਇਹ ਤੇ ਐਵੇਂ ਸ਼ਦਾਈਆਂ ਵਾਲੇ ਦਾਅਵੇ ਆ ਜਾਂ ਕਹਿ ਲਓ ਕਿ ਅੰਧ ਭਗਤੀ ਆ ਕਿ ਅਸੀਂ ਤੇ ਜੀ 15 ਅਗਸਤ ਤੱਕ ਦਵਾਈ ਬਣਾ ਦੇਣੀ ਆ। ਦੇਖੋ ਦਵਾਈ ਬਣਾਉਣੀ ਆ ਕੋਈ ਪੂਤਨੇ ਦੀ ਚਟਨੀ ਥੋੜੀ ਨਾ ਬਣਾਉਣੀ ਆ ਕਿ ਉੱਥੋਂ ਤੋੜ ਕੇ 4 ਪੱਤੀਆਂ ਪੂਤਨੇ ਦੀਆਂ ਤੇ ਕੁੰਡੇ 'ਚ ਰਗੜ ਕੇ ਤੁਸੀਂ ਬਣਾ ਕੇ ਕਹਿ ਲਓ ਵੀ ਕਿ ਰੱਖ ਲਾ ਰੋਟੀ ਤੇ, ਰੋਟੀ ਚੌਗੇ ਵਾਲੀ ਰੋਟੀ ਆ, ਚੋਪੜੀ ਰੋਟੀ ਤੇ ਖਾ ਲਾ। ਐਸਾ ਨਹੀਂ ਹੁੰਦਾ ਕਿਉਂਕਿ ਦੇਖੋ ਜਿਹੜੀ ਇੱਕ ਵੈਕਸੀਨ ਜਾਂਦੀ ਆ ਮਤਲਬ ਕਿ ਪਹਿਲੀ ਗੱਲ ਤੇ ਆ 60-70% ਵੈਕਸੀਨ ਜਿਹੜੀਆਂ ਤੀਜੇ ਚੌਥੇ ਪੜਾਅ ਦੇ ਵਿੱਚ ਦਮ ਤੋੜ ਜਾਂਦੀ ਆ। ਜਿੱਦਾਂ ਕਹਿ ਲਓ ਇਹਨਾਂ ਦੇ ਪੜਾਅ ਜਿੱਦਾਂ ਐਕਸਪਲੋਰੇਟਰੀ ਸਟੇਜ, ਪ੍ਰੀ ਕਲੀਨਿਕਲ ਸਟੇਜ, ਕਲੀਨਿਕਲ ਡਿਵੈਲਪਮੈਂਟ, ਰੈਗੂਲੇਟਰੀ ਰਿਵਿਊ ਐਂਡ ਅਪਰੂਵਲ, ਮੈਨੂਫੈਕਚਰਿੰਗ ਹੋਣੀ, ਉਸ ਤੋਂ ਬਾਅਦ ਕੁਆਲਿਟੀ ਕੰਟਰੋਲ ਵਾਲਾ ਪੜਾਅ ਹੋਣਾ। ਮਤਲਬ ਕਿ ਤੀਜੇ ਚੌਥੇ ਤੇ ਪਹੁੰਚਦੇ ਹੀ ਬਹੁਤੀਆਂ ਵੈਕਸੀਨ ਜਿਹੜੀਆਂ ਨੇ ਉਹ ਦਮ ਤੋੜ ਜਾਂਦੀਆਂ। ਸੋ ਬਹੁਤ ਔਖਾ ਹੈ 6ਵੇਂ ਤੱਕ ਪਹੁੰਚਣਾ, ਤਾਂ ਇਸ ਕਰਕੇ ਬਹੁਤ ਜ਼ਿਆਦਾ ਟਾਈਮ ਲੱਗਦਾ। ਆਕਸਫੋਰਡ ਵਾਲੇ ਜਿਹੜੇ ਉਹ ਇਸ ਦੌੜ ਦੇ ਵਿੱਚ ਅੱਗੇ ਆ। ਮੇਰੇ ਖਿਆਲ ਦੇ ਨਾਲ US ਦੀ ਇੱਕ ਕੰਪਨੀ ਆ ਮੋਡਰਨਾ ਸ਼ਾਇਦ ਉਹਦਾ ਨਾਮ ਆ, ਉਹ ਵੀ ਇਸ ਰੇਸ ਦੇ ਵਿੱਚ ਬਹੁਤ ਅੱਗੇ ਆ। ਪਰ ਇਹ ਜਿਹੜਾ 15 ਅਗਸਤ ਵਾਲਾ ਦਾਅਵਾ ਸੀਗਾ ਇਹ ਤੇ ਮੈਨੂੰ ਲੱਗਦਾ ਕਿ ਨਮੋਸ਼ੀ ਲਊਗਾ। ਜੀ ਜੀ। ਅਗਲੀ ਗੱਲ ਕਰੀਏ ਕਹਿੰਦੇ ਬੇਅਦਬੀ ਮਾਮਲੇ ਵਿੱਚ SIT ਵੱਲੋਂ ਰਾਮ ਰਹੀਮ ਦਾ ਨਾਮ ਸ਼ਾਮਲ ਕਰਨ ਤੋਂ ਬਾਅਦ CBI ਵਿਰੋਧ ਵਜੋਂ ਅਦਾਲਤ ਗਈ। ਦੇਖੋ ਜਿਹੜੀ ਹੈਗੀ ਆ ਨਾ CBI, ਉਹਦੇ ਤੁਹਾਨੂੰ ਪਤਾ ਜਿਸ ਤਰ੍ਹਾਂ ਕੰਮ ਕਰਦੀ ਆ, ਪਰ ਜਿਹੜੀ ਕੈਪਟਨ ਸਰਕਾਰ ਹੈ ਉਹ ਕਿਸ ਤਰ੍ਹਾਂ ਕੰਮ ਕਰਨ ਰਹੀ ਹੈ ਇਹ ਵੀ ਤੇ ਦੇਖੋ ਨਾ ਤੁਸੀਂ। ਇਹ ਕਿਸ ਤਰ੍ਹਾਂ ਕੰਮ ਕਰਨ ਰਹੀ ਆ ਕਿਉਂਕਿ ਇੱਕ ਬੜਾ ਵੱਡਾ ਬੇਸਿਕ ਸਵਾਲ ਆ। ਇਹਨਾਂ ਨੇ ਜਦੋਂ ਸੱਤਾ 'ਚ ਆਏ ਸੀਗੇ ਰੌਲਾ ਪਾ ਲਿਆ ਕਿ CBI ਕੋਲ ਪੜਤਾਲ ਆ, ਅਸੀਂ CBI ਕੋਲ ਜਾਂਚ ਪੰਜਾਂ ਤੇ ਪੁੱਠੀ ਲਵਾਂਗੇ। ਚਲੋ ਉਹ ਗੱਲ ਭੰਬਲ ਭੂਸੇ ਪਈ ਰਹੀ, ਸਾਲ 1.5 ਸਾਲ ਇਹੋ ਖਿੱਚਾਤਾਣ ਚੱਲੀ ਗਈ। ਚਲੋ ਅੰਤ ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚਿਆ ਤੇ ਸਰਕਾਰ ਦੇ ਹੱਕ 'ਚ ਫੈਸਲਾ ਆ ਗਿਆ। ਚਲੋ ਠੀਕ ਹੈ, ਦਰੁਸਤ ਹੋ ਗਿਆ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਉਸ ਤੋਂ ਬਾਅਦ ਕਹਿੰਦੇ ਕਿ SIT ਨੇ ਬੰਦੇ ਲੱਭ ਲਏ ਆ। ਹੁਣ ਪਹਿਲੀ ਗੱਲ ਇਹ ਵੇਖੋ ਕਿ ਜਿਹੜੀ SIT ਕਹਿੰਦੀ ਆ ਕਿ ਆ 3 ਪ੍ਰੇਮੀ ਜਿਹੜੇ ਕਿ ਇਹਨਾਂ ਦੀ ਕੌਮੀ ਕਮੇਟੀ ਦੇ ਮੈਂਬਰ ਆ, ਬੜੇ ਮਹੱਤਵਪੂਰਨ ਆ, ਮਤਲਬ ਕਿ ਜੇ ਕੇਸ ਦੇ ਲਿਹਾਜ਼ ਨਾਲ ਵੇਖੀਏ ਤੇ ਆਹ ਫਲਾਫਲਾ ਆ, ਇਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਦਿਓ। ਤੇ ਨਾਲ ਹੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਵੱਡੀ ਖਬਰ ਛਪ ਜਾਂਦੀ। ਪੰਜਾਬੀ ਟ੍ਰਿਬਿਊਨ ਕੀ ਇਹਨਾਂ ਨੇ ਸਾਫ਼ ਹੀ ਕਰ ਦਿੱਤਾ, ਮੰਨ ਹੀ ਗਏ ਕਿ ਦੋਸ਼ੀ ਤੇ ਪਹਿਲੇ ਹੀ ਭੱਜ ਗਏ ਸੀ ਜੀ, ਉਹ ਤੇ ਵਿਦੇਸ਼ ਦੇ ਵਿੱਚ ਹੋ ਸਕਦੇ ਆ। ਔਰ ਕਮਾਲ ਦੀ ਗੱਲ ਆ ਕਿ ਹੁਣ ਤੱਕ ਉਹਨਾਂ ਦੇ ਪੋਸਟਰ ਤੱਕ ਜਾਰੀ ਨਹੀਂ ਕੀਤੇ ਇਹਨਾਂ ਨੇ। ਦੇਖ ਲਓ ਤੁਸੀਂ, ਹੁਣ ਇਹ ਦਾਅਵਾ ਨਾਲ ਕਰੀ ਜਾਂਦੇ ਆ ਕਿ ਹੋ ਸਕਦਾ ਜਿਹੜੇ ਦੋਸ਼ੀ ਆ ਉਹ ਬਾਹਰ ਭੱਜ ਗਏ ਹੋਣ ਜੀ।
ਤੇ ਪਰ ਇਹ ਨਹੀਂ ਕਿ ਹਾਂ ਭਈਆ ਫਲਾਣੀ ਸ਼ਕਲ ਵਾਲੇ ਬੰਦੇ ਆ, ਕੱਲ ਨੂੰ ਅਸੀਂ ਇੰਟਰਪੋਲ ਤੋਂ ਮਦਦ ਲੈ ਸਕਦੇ ਹਾਂ, ਐਸਾ ਕੁਛ ਨਹੀਂ ਹੈ। ਹੁਣ ਦੂਸਰੀ ਖੇਡ ਇਹ ਆ ਕਿ ਕੀ ਤੁਹਾਨੂੰ ਪਤਾ ਨਹੀਂ ਸੀਗਾ ਕਿ ਸੁਪਰੀਮ ਕੋਰਟ ਦੇ ਵਿੱਚ CBI ਨੇ ਰਿਵਿਊ ਪਟੀਸ਼ਨ ਪਾਈ ਆ? ਜੇ ਤੁਹਾਨੂੰ ਨਹੀਂ ਸੀ ਪਤਾ ਤੇ ਕਮਾਲ ਦੀ ਗੱਲ ਹੈ ਯਾਰ, ਤੁਸੀਂ ਇੱਥੇ ਆ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਆ। ਹੁਣ ਉਹਨਾਂ ਨੇ ਜਾ ਕੇ ਇੱਕ ਹੋਰ ਕਸੂਤਾ ਪੰਗਾ ਪਾ ਦਿੱਤਾ, ਉਹ ਕੋਰਟ ਦੇ ਵਿੱਚ ਚਲ ਗਏ, ਕਹਿੰਦੇ ਜੀ ਇੱਕੋ ਵੇਲੇ ਦੋ ਏਜੰਸੀਆਂ ਜਾਂਚ ਪੜਤਾਲ ਕਿਵੇਂ ਕਰ ਸਕਦੀਆਂ, ਕਿਉਂਕਿ ਜਾਂਚ ਪੜਤਾਲ ਸਾਡੇ ਕੋਲ ਆ, ਜੋ ਸੁਪਰੀਮ ਕੋਰਟ ਨੇ ਫੈਸਲਾ ਸਾਡੇ ਉਲਟ ਦਿੱਤਾ ਸੀ ਅਸੀਂ ਉਹਨੂੰ ਫੇਰ ਚੈਲੰਜ ਕੀਤਾ, ਮਤਲਬ ਕਿ ਰਿਵਿਊ ਵਾਸਤੇ। ਹੁਣ ਇਹ ਤੇ ਹੈ ਨਹੀਂਗਾ ਕਿ ਉਹਨਾਂ ਨੇ ਬਾਅਦ ਚ ਪਟੀਸ਼ਨ ਪਾ ਕੇ ਇੱਥੇ ਪਹਿਲਾਂ ਪਟੀਸ਼ਨ ਪਾਤੀ ਹੋਵੇ। ਇਹਦਾ ਮਤਲਬ ਇਹ ਕਿ ਸੁਪਰੀਮ ਕੋਰਟ 'ਚ ਪਹਿਲਾਂ ਉਹਨਾਂ ਨੇ ਪਟੀਸ਼ਨ ਪਾ ਰੱਖੀ ਹੋਏਗੀ, ਤਾਂ ਹੀ ਕੋਰਟ ਨੂੰ ਉਹਨਾਂ ਨੇ ਕਿਹਾ ਕਿ ਸਾਡਾ ਮਾਮਲਾ ਜੀ ਪੈਂਡਿੰਗ ਹੈ। ਇਹਦਾ ਮਤਲਬ ਇਹ ਹੈ ਕਿ ਸਰਕਾਰ ਕਿਤੇ ਨਾ ਕਿਤੇ ਫੇਰ ਖੁੰਝ ਗਈ। ਹੁਣ ਇਹ ਖੁੰਝੇ ਆ ਜਾਂ ਇੱਕ ਡਰਾਮਾ ਜਿਹਾ ਕਰ ਦਿੱਤਾ ਕਿ ਥੋੜੀ ਹਿਲ ਜੁਲ ਕਰਦੇ ਆ ਲੋਕ ਜਿਹੜੇ ਆ ਮਾੜਾ ਜਿਹਾ ਇਸ ਮਾਮਲੇ 'ਚ ਟਿਕੇ ਰਹਿਣਗੇ। ਇਹ ਹੁਣ ਸਰਕਾਰ ਨੂੰ ਸਾਫ਼ ਕਰਨਾ ਚਾਹੀਦਾ। ਹਾਲਾਂਕਿ ਕੱਲ ਨੂੰ ਫੇਰ ਸੁਣਵਾਈ ਆ, ਇਹ ਜਾ ਕੇ ਉੱਥੇ ਆਪਣਾ ਪੱਖ ਰੱਖੂਗੇ, ਪਰ ਮੈਨੂੰ ਲੱਗਦਾ ਕਿ ਜੇ ਇਹ ਕਾਨੂੰਨੀ ਬਚਣਾ ਫੇਰ ਫਸ ਗਿਆ ਰਿਵਿਊ ਵਾਲੇ ਚੱਕਰ ਦੇ ਵਿੱਚ, ਕਾਫੀ ਲੰਮਾ ਸਮਾਂ ਲੱਗ ਜਾਣਾ। ਤਾਂ ਹਾਲ ਦੀ ਘੜੀ ਆਪਾਂ ਕਹਿ ਸਕਦੇ ਹਾਂ ਕਿ ਜੋ ਉਮੀਦਾਂ ਜਾਗੀਆਂ ਸੀਗੀਆਂ, ਉਮੀਦਾਂ ਦਾ ਦੀਵਾ ਜਿਹੜਾ ਇਹਨਾਂ ਨੇ ਫੇਰ ਗੁੱਲ ਕਰ ਦਿੱਤਾ। ਇਹ ਬਹੁਤ ਔਖਾ ਕੰਮ ਆ, ਕਿਉਂਕਿ ਉਹ ਜਿਹੜੇ 3 ਇਹਨਾਂ ਨੇ ਦੋਸ਼ੀ ਨਾਮਜ਼ਦ ਕੀਤੇ ਆ, ਉਹ ਵੀ ਜੇ ਨਾ ਮਿਲੇ ਡੇਰੇਦਾਰ ਨੂੰ, ਹਾਲੇ ਇਹਨਾਂ ਨੇ ਲਿਆ ਕੇ ਪੁੱਛ ਪੜਤਾਲ ਕਰਨੀ, ਉਹਦੀ ਇਜਾਜ਼ਤ ਅੱਡ ਤੋਂ ਹੋ ਸਕਦਾ ਇਜਾਜ਼ਤ ਮਿਲੇ ਤੇ ਕੋਈ ਸਟੇ ਵਗੈਰਾ ਲਈ ਉਹ ਚੈਲੰਜ ਕਰ ਲੈਣ, ਬਹੁਤ ਕੁਝ ਹੋਣਾ ਬਾਕੀ ਆ। ਤਾਂ ਹਾਲ ਦੀ ਘੜੀ ਆਪਾਂ ਚੁੱਪ ਕਰਕੇ ਬੈਠੇ ਰਹੀਏ। ਉਮੀਦ ਜਿਹੜੀ ਆ, ਮੈਂ ਵਾਰ-ਵਾਰ ਕਹਿੰਦਾ ਕਿ ਹਾਲ ਦੀ ਘੜੀ ਗਰੀਬ ਆ ਉਮੀਦ, ਤੇ ਉਮੀਦ ਜਿਹੜੀ ਆ ਬਹੁਤੀ ਨਾ ਰੱਖਿਓ ਇਸ ਸਰਕਾਰ ਤੋਂ। ਜੀ ਅਗਲੀ ਗੱਲ ਕਰੀਏ, ਕਹਿੰਦੇ ਸੁਖਚੈਨ ਦੇ ਘਰ ਪਹੁੰਚੇ ਸੁਖਪਾਲ ਖਹਿਰਾ, ਕਿਹਾ ਕੇਸ ਝੂਠਾ। ਹਾਂਜੀ, ਸੁਖੀ ਲਗਾਤਾਰ ਇਹੀ ਮੁੱਦਾ ਚੁੱਕ ਰਿਹਾ ਸੁਖਚੈਨ ਸਿੰਘ ਦਾ। ਫਿਰ ਹੁਣ ਘਰ ਗਏ ਆ, ਨਾਲ ਕੁਛ MLA ਹੋਰ ਵੀ ਸੀਗੇ, ਤਾਂ ਇਹਨਾਂ ਨੇ ਜਾ ਕੇ ਉੱਥੇ ਫਿਰ ਦਾਅਵਾ ਕੀਤਾ। ਵੈਸੇ 2-3 ਦਿਨ ਤੋਂ ਲਗਾਤਾਰ ਸੁਖਪਾਲ ਸਿੰਘ ਖਹਿਰਾ ਜਿਹੜੇ ਮੁੱਦਾ ਚੁੱਕਦੇ ਪਏ, ਅੱਜ ਵੀ ਇਹਨਾਂ ਨੇ ਲਾਈਵ ਹੋ ਕੇ ਇਸ ਮੁੱਦੇ ਨੂੰ ਫਿਰ ਉਭਾਰਿਆ। ਤੇ ਵੈਸੇ ਕਮਾਲ ਦੀ ਗੱਲ ਇਹ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੇ ਬੋਲੇ ਆ, ਥੋੜਾ ਜਿਹਾ ਸੁਖਬੀਰ ਸਿੰਘ ਬਾਦਲ ਜ਼ਰੂਰ ਬੋਲੇ ਇਸ ਮੁੱਦੇ ਤੇ, ਪਰ ਆਮ ਆਦਮੀ ਪਾਰਟੀ ਵਾਲੇ ਬੋਲ ਨਹੀਂ, ਜਿਹੜੀ ਕਿ ਮੇਰੇ ਖਿਆਲ ਜਿਹੜਾ ਬਹੁਤ ਗਲਤ ਗੱਲ ਆ, ਕਿਉਂਕਿ ਮੁੱਖ ਵਿਰੋਧੀ ਧਿਰ ਦੇ ਵਿੱਚ ਆ। ਸੁਖਬੀਰ ਸਿੰਘ ਬਾਦਲ ਤੱਕ ਨੂੰ ਬੋਲਣਾ ਪੈ ਗਿਆ, ਕਿਉਂਕਿ ਅਕਾਲ ਤਖਤ ਦੇ ਜਥੇਦਾਰ ਦੇ ਬੋਲਣ ਦਾ ਮਤਲਬ ਆ ਕਿ ਭਾਈ ਅਕਾਲੀ ਦਲ ਹੈ ਜਿਹੜਾ ਉਸ ਲੀਕ ਤੋਂ ਪਿੱਛੇ ਨਹੀਂ ਹੈ ਆ ਸਕਦਾ, ਉਹਨਾਂ ਨੂੰ ਹਾਂ 'ਚ ਹਾਂ ਭਰਨੀ ਪਊਗੀ। ਤਾਂ ਵੈਸੇ ਵੀ ਤੁਹਾਨੂੰ ਪਤਾ ਹੀ ਆ ਕਿ ਜੋ ਅਕਾਲ ਤਖਤ ਤੋਂ ਹੁਕਮ ਆ ਅਕਾਲੀਆਂ ਨੂੰ ਮੰਨਣਾ ਹੀ ਪਊਗਾ, ਕਿਉਂਕਿ ਉਹ ਕਹਿੰਦੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਪਰ ਆਮ ਆਦਮੀ ਪਾਰਟੀ ਇਸ ਮੁੱਦੇ ਤੇ ਕਿਉਂ ਨਹੀਂ ਬੋਲ ਰਹੀ? ਇਕਬਾਲ ਦੀ ਗੱਲ ਹੈ, ਕਾਂਗਰਸ ਨਹੀਂ ਬੋਲ ਸਕਦੀ, ਆਪਾਂ ਨੂੰ ਪਤਾ ਮਜਬੂਰੀ ਆ। ਭਾਰਤੀ ਜਨਤਾ ਪਾਰਟੀ ਨਹੀਂ ਬੋਲੂਗੀ, ਉਹਨਾਂ ਦੀ ਤੇ ਬਹੁਤ ਵੱਡੀ ਮਜਬੂਰੀ ਆ। ਪਰ ਇਹਨਾਂ ਦੀ ਕੀ ਮਜਬੂਰੀ ਆ? ਸੋਚਣ ਵਿਚਾਰਨ ਵਾਲੀ ਗੱਲ ਆ। ਸੋ ਬੋਲਣਾ ਚਾਹੀਦਾ ਸਾਰਿਆਂ ਨੂੰ, ਕਿਉਂਕਿ ਇਹਦੇ ਵਿੱਚ ਸਾਫ਼ ਨਜ਼ਰ ਆ ਰਿਹਾ। ਮੈਂ ਤੁਹਾਨੂੰ ਕੱਲ ਵੀ ਐਗਜ਼ਾਮਪਲ ਦਿੱਤੀ ਸੀ, ਇੱਕ ਕੇਸ ਦੀ ਕੋਟ ਕਰਕੇ ਦੱਸਿਆ ਸੀਗਾ ਕਿ ਪੁਲਿਸ ਦੀ ਕਹਾਣੀ ਦੇ ਮੁਤਾਬਕ ਹੀ ਆਹ ਕੁਛ ਹੋਇਆ ਪਿਆ ਵਾ। ਤਾਂ ਜੇ ਤੁਸੀਂ ਦੇਖੋਗੇ ਤਾਂ ਕਾਂਗਰਸ ਜਿਹੜੀ ਆ, ਮੈਨੂੰ ਤੇ ਲੱਗਦਾ ਕਿ ਕਾਂਗਰਸ ਨੂੰ ਵੀ ਬੋਲਣਾ ਚਾਹੀਦਾ। ਇਹਨਾਂ ਦੇ ਆਪਣੇ ਬੰਦੇ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਉਸ ਤਰ੍ਹਾਂ ਤੇ SGPC ਦੇ ਖਿਲਾਫ ਪ੍ਰੈਸ ਕਾਨਫਰੰਸ ਕਰ ਲਈ, ਉਹਦੇ ਖਿਲਾਫ ਕਰ ਲਈ। ਕੀ ਹੁਣ ਤੁਸੀਂ ਆਪਣੀ ਸਰਕਾਰ ਦੇ ਉਲਟ ਬੋਲਣ ਦਾ ਦਮ ਨਹੀਂ ਰੱਖਦੇ? ਜਾਂ ਜਿਹੜੇ ਸੁਖਚੈਨ ਵਰਗੇ ਮੁੰਡੇ ਆ, ਕੀ ਇਹਨਾਂ ਨੂੰ ਤੁਸੀਂ ਸਿੱਖ ਨਹੀਂ ਮੰਨਦੇ? ਇਹ ਵੀ ਤੇ ਸਿੱਖ ਨੇ। ਸੋ ਠੀਕ ਹੈ ਨਾ, ਕਿਉਂਕਿ ਤੁਹਾਡੇ ਸਾਹਮਣੇ ਤੁਹਾਡੇ ਪੰਜਾਬ ਦੇ ਵਿੱਚ ਅਖਬਾਰ ਉਹਨਾਂ ਨੂੰ ਅੱਤਵਾਦੀ ਲਿਖ ਰਿਹਾ ਹੈ। ਹਾਲਾਂਕਿ ਟ੍ਰਾਇਲ ਚੱਲਿਆ ਨਹੀਂ ਪੂਰੀ ਤਰ੍ਹਾਂ, ਹਾਲੇ ਗੁੰਝਲਾਂ ਕਈ ਨੇ, ਅਖਬਾਰ ਉਹਨਾਂ ਨੂੰ ਅੱਤਵਾਦੀ ਤੱਕ ਲਿਖ ਰਿਹਾ। ਗਰੀਬ ਘਰਾਂ ਦੇ ਮੁੰਡੇ। ਔਰ ਕਮਾਲ ਦੀ ਗੱਲ ਆ, ਇੱਕ ਦਲਿਤ ਜਥੇਬੰਦੀ ਆ, ਕੋਈ ਪਤਾ ਨਹੀਂ ਸੋ ਕਾਲਡ ਆ ਕਿ ਕੌਣ ਆ, ਉਹ ਪੁਤਲੇ ਸਾੜੀ ਜਾ ਰਹੇ ਆ, ਜਦਕਿ ਇੱਕ ਦਲਿਤ ਪਰਿਵਾਰ ਹੈ ਜਿਹੜਾ ਗੁਹਾਰ ਲਾਉਣ ਡਿਆ ਕਿ ਅਸੀਂ ਬਰਬਾਦ ਹੋ ਜਾਵਾਂਗੇ, ਕਿਉਂਕਿ UAPA ਕਾਨੂੰਨ ਹੈ ਜਿਹੜਾ ਬੜਾ ਸਖਤ ਕਾਨੂੰਨ ਆ। ਮੈਂ ਅੱਗੇ ਵਾਰ-ਵਾਰ ਕਹਿਣਾ। ਸੋ ਠੀਕ ਆ, ਜੇ ਕੋਈ ਗੁਨਾਹਗਾਰ ਹੈਗਾ, ਜੇ ਉਹਦਾ ਕੋਈ ਗੁਨਾਹ ਬਣਦਾ ਉਹ ਤਾਂ ਠੀਕ ਹੈ, ਸਜ਼ਾ ਦਾ ਹਿੱਸੇਦਾਰ ਹੈਗਾ। ਜਿਹੜੇ ਚੁੱਕ ਕੇ ਬਿਨਾਂ ਗੱਲ ਤੋਂ ਕਿਸੇ ਨੇ ਪੋਸਟ ਸ਼ੇਅਰ ਕਰ ਦਿੱਤਾ, ਤਾਂ ਕਿਸੇ ਨੇ ਕੋਈ ਪੋਸਟਰ ਲਾ ਦਿੱਤਾ, ਉਹਨੂੰ ਪਤਾ ਹੀ ਨਹੀਂ ਹੈ, ਵਰਗਲਾ ਕੇ ਲਗਾ ਦਿੱਤਾ ਗਿਆ ਜਾਂ ਅਣਜਾਣੇ 'ਚ ਲਾਏ ਉਹਨੇ, ਸੋ ਉਹਨੂੰ ਚੱਕ ਕੇ UAPA ਤਹਿਤ ਬੰਦ ਕਰ ਦੇਣਾ। ਔਰ ਉਹ ਕਾਂਗਰਸ ਜਿਹੜੀ ਕਿ ਅਮੈਂਡਮੈਂਟ ਵੇਲੇ ਵੀ ਲੋਕ ਸਭਾ 'ਚ ਵਿਰੋਧ ਕਰਦੀ ਸੀ, ਰਾਜ ਸਭਾ 'ਚ ਵਿਰੋਧ ਕਰਦੀ ਸੀ। ਇਸ ਤੋਂ ਇਲਾਵਾ ਕਪਲ ਸਿੱਬਲ ਨੇ ਅੱਜ ਮੇਰੇ ਖਿਆਲ ਦੇ ਨਾਲ 3-4 ਤਰੀਕ ਨੂੰ ਆਰਟੀਕਲ ਲਿਖਿਆ ਹਿੰਦੁਸਤਾਨ ਟਾਈਮਜ਼ ਦੇ ਵਿੱਚ, ਬਹੁਤ ਵੱਡਾ, ਇਹਦੇ ਤੇ UAPA ਤੇ ਕਿ ਕੁਝ ਕਾਨੂੰਨ ਜਿਹੜੇ ਦਮਨਕਾਰੀ ਬਣ ਗਏ ਆ, ਉਹਦੇ ਵਿੱਚ UAPA ਪ੍ਰਮੁੱਖ ਆ। ਤਾਂ ਤੁਹਾਡੀ ਆਪਣੀ ਸਟੇਟ ਦੇ ਵਿੱਚ ਦਮਨ ਹੋ ਰਿਹਾ। ਸੋ
ਸੋ ਇਹ ਬੋਲਣਾ ਚਾਹੀਦਾ। ਇਸ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਚੁਣ ਚੁਣ ਕੇ ਨਿਸ਼ਾਨੇ ਲਾ ਰਿਹਾ, ਮਤਲਬ ਕਿ ਇਸ ਤਰ੍ਹਾਂ ਅਖਬਾਰਾਂ 'ਚ ਫੋਟੋਆਂ ਲਾ ਦਿੱਤੀਆਂ ਜਾਂਦੀਆਂ, ਖਬਰਾਂ ਲਾ ਦਿੱਤੀਆਂ ਜਾਂਦੀਆਂ ਕਿ ਬਹੁਤ ਤਕੜਾ ਮੈਡਿਊਲ ਜਿੱਦਾਂ ਫੜਿਆ ਹੁੰਦਾ। ਇਹ ਚੀਜ਼ ਹੁਣ ਜਿਵੇਂ ਮਾੜਾ ਜਿਹਾ ਸੁਖਪਾਲ ਖਹਿਰੇ ਨੇ ਪ੍ਰੈਸ਼ਰਾਈਜ਼ ਕੀਤਾ, ਆ 3-4 ਦਿਨ ਤੋਂ ਰੁਕ ਗਈਆਂ ਖਬਰਾਂ ਇਸ ਤਰ੍ਹਾਂ ਦੀਆਂ ਆਈਆਂ, ਅਦਰਵਾਈਜ਼ ਆਈ ਜਾਂਦੀਆਂ ਸੀ। ਸੋ ਦੇਖਦੇ ਹਾਂ ਕਿ ਕੀ ਫਰਕ ਪੈਂਦਾ, ਪਰ ਮੇਰੇ ਖਿਆਲ ਨਾਲ ਸਭ ਨੂੰ ਬੋਲਣਾ ਚਾਹੀਦਾ ਕਿ ਭਾਈ ਕੋਈ ਠੋਸ ਮੋਡਿਊਲ ਹੈ, ਤੁਹਾਡੇ ਕੋਲ ਸਬੂਤ ਹੈ, ਉਸ ਬੰਦੇ ਨੂੰ ਤੇ ਫੜ ਲਓ। ਪਰ ਆ ਜਿਹੜੇ ਇਸ ਤਰ੍ਹਾਂ ਤੁਸੀਂ ਜਿਹੜੇ ਕੇਸਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਕੋਈ ਕਾਰਵਾਈ ਵਾਰਨਿੰਗ ਤੋਂ ਬਗੈਰ ਬਣਦੀ ਨਹੀਂ, ਜਾਂ ਛੋਟੀ ਮੋਟੀ ਕੋਈ ਕਾਰਵਾਈ ਤੁਸੀਂ ਕਰ ਸਕਦੇ ਹੋ IT ਐਕਟ ਵਗੈਰਾ ਲਾ ਕੇ, ਉਹਦੇ ਵਿੱਚ ਤੁਸੀਂ ਅੱਤਵਾਦੀ ਵਿਰੋਧੀ ਕਾਨੂੰਨ ਲਾਈ ਜਾਂਦੇ ਹੋ। ਬਹੁਤ ਹੀ ਮੈਂ ਕਹੂੰਗਾ ਕਿ ਬੁਰਾ ਵਰਤਾਰਾ ਹੈ। ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਢੀਂਡਸਾ ਨੂੰ ਮਿਲਿਆ ਇੱਕ ਹੋਰ ਅਕਾਲੀ ਦਲ ਦਾ ਸਾਥ, ਬਾਦਲਾਂ ਖਿਲਾਫ ਚੁੱਕਣਗੇ ਝੰਡਾ। ਇਹ ਉਹ ਅਕਾਲੀ ਦਲ ਆ ਜਿਹੜੇ ਛੋਟੀ ਸੀ ਆ, ਮੈਂ ਤੁਹਾਨੂੰ ਦੱਸਾਂ ਕੰਮ ਨਹੀਂ ਆਉਂਦੇ। ਅਕਾਲੀ ਦਲ 1920 ਦੇ ਇਹਨਾਂ ਨੇ ਇਲੈਕਸ਼ਨ ਲੜਿਆ, ਇੱਕੋ ਹੀ ਆ, ਇਹਦੇ 'ਚ 1.25 ਲੱਖ ਹੀ ਆ ਬਸ ਅਕਾਲੀ ਆਗੂ ਰਵਿੰਦਰ ਸਿੰਘ ਜੀ, ਉਹ ਆਪਾਂ ਨਾਂ ਸੁਣ ਲੈਂਦੇ ਇਲੈਕਸ਼ਨਾਂ 'ਚ ਜੀ ਫਲਾਣੇ ਨੂੰ ਸਪੋਰਟ ਕਰ ਦਿੱਤਾ। ਇੱਕ ਅਕਾਲੀ ਦਲ ਮੋਹਕਮ ਸਿੰਘ ਦਾ ਵੀ ਹੈਗਾ ਜੀ, ਉਹ ਵੀ ਆਉਂਦੇ ਹੁੰਦੇ ਆ, ਮਤਲਬ ਕਿ ਜਦੋਂ ਇਲੈਕਸ਼ਨ ਜਾਂ ਨੇੜੇ ਹੁੰਦਾ ਹੈ ਨਾ, ਉਹ ਵੀ ਆ ਜਾਂਦੇ ਹੁੰਦੇ ਆ। ਸੋ ਇਹ ਕੁਝ ਅਕਾਲੀ ਦਲ ਇਸ ਤਰ੍ਹਾਂ ਦੇ ਆ ਜਿਹੜੇ ਕਿ 5 ਸਾਲੀ ਜਾਂ ਕਹਿ ਲਓ ਕਿ 5 ਸਾਲ ਦੇ ਨੁਕਾਤੀ ਪ੍ਰੋਗਰਾਮ ਤੇ ਚੱਲਦੇ ਆ ਕਿ 50 ਸਾਲਾਂ ਬਾਅਦ ਵੇਖਾਂਗੇ ਕੀ ਬਣਦਾ। ਹੁਣ ਇਹਨਾਂ ਨੇ ਇੱਧਰ ਨੂੰ ਮਾਰ ਮੋੜਦੀ ਆ, ਕਹਿੰਦੇ ਕਿ ਜੋ ਬਾਦਲ ਵਰਗੇ ਮਸਾਂਦੇ ਉਹਨਾਂ ਦੇ ਕੋਲੋਂ ਗੁਰੂ ਘਰ ਤੇ ਸਿੱਖਾਂ ਦੀ ਮਿੰਨੀ ਸੰਸਦ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨੂੰ ਮੁਕਤ ਕਰਾਵਾਂਗੇ, ਇਹ ਕਰਾਂਗੇ, ਵਾਹ ਕਰਾਂਗੇ। ਚਲੋ ਠੀਕ ਆ, ਵਧੀਆ ਗੱਲ ਆ। ਸਭ ਤੋਂ ਪਹਿਲਾਂ ਤੇ ਦਿੱਲੀ 'ਚ ਇਲੈਕਸ਼ਨ ਆਉਣਾ, ਠੀਕ ਹੈ ਨਾ, 6-7 ਮਹੀਨੇ ਰਹਿ ਗਏ ਆ। ਦਿੱਲੀ 'ਚ ਇਲੈਕਸ਼ਨ ਆਊਗਾ, ਉੱਥੇ ਪਤਾ ਲੱਗ ਜੂਗਾ ਆਹ ਘੋੜੇ ਦਾ ਮੈਦਾਨ, ਕਿਹੜੀ ਗੱਲ ਕੋਈ ਦੂਰ ਆ। ਸੋ ਉੱਥੇ ਪਤਾ ਲੱਗ ਜੂਗਾ ਕੌਣ ਕਿੰਨੇ ਪਾਣੀ 'ਚ ਆ। ਬਾਕੀ ਜਿਹੜੀ ਗੱਲ ਆ ਕਿ ਦੇਖੋ ਇਹਨਾਂ ਦੀ ਖਿੱਚਮ ਬਹੁਤ ਜ਼ਿਆਦਾ ਚੱਲਦੀ ਪਈ ਆ। ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਬਿਆਨ ਹੀ ਦੇ ਦਿੱਤਾ, ਉਹ ਕਹਿੰਦੇ ਕਿ ਅਕਾਲੀ ਦਲ ਅਸਲ ਉਹੀ ਹੈ ਜਿਹਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਆ। ਹੁਣ ਕੀ ਵੇਖੋਗੇ ਇਹਦੇ 'ਚ, ਤੇ ਦਲਜੀਤ ਸਿੰਘ ਚੀਮਾ ਮਿਲਾਇਆ ਉਹਨਾਂ ਨੂੰ, ਇਹਦਾ ਮਤਲਬ ਹੈ ਕਿ ਉਹ ਵੀ ਬੈਠ ਲਾ ਸਕਦੇ ਆ। ਇਸ ਤੋਂ ਇਲਾਵਾ ਜਿਹੜੇ ਹੈਗੇ ਆ ਹੋਰ ਕੁਝ ਬੰਦੇ ਇਹਨਾਂ ਦੇ, ਉਹਨਾਂ ਬਾਰੇ ਵੀ ਸੰਭਾਵਨਾ ਇਹੋ ਜਤਾਈ ਜਾਂਦੀ ਹੈ ਕਿ ਮੇਲਾ ਵੇਖ ਕੇ ਉਹ ਵੀ ਪਿੱਛੇ ਮੁੜ ਸਕਦੇ ਆ। ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਢੀਂਡਸਾ ਸਾਹਿਬ ਅੱਜ ਗਏ ਆ ਗੁਰੂ ਘਰ ਦਰਬਾਰ ਸਾਹਿਬ ਨਤਮਸਤਕ ਹੋਣ, ਉਹਨਾਂ ਨੇ ਤਿਆਰੀਆਂ ਵਿੱਢ ਦਿੱਤੀਆਂ, ਪਰ ਰੌਲਾ ਇਹੋ ਆ ਕਿ ਲੈ ਦੇ ਕੇ ਆਹੀ ਜੋੜ ਤੋੜ ਨਜ਼ਰ ਆਉਂਦਾ, ਕੋਈ ਇੱਧਰੋਂ ਆ ਗਿਆ, ਕੋਈ ਉੱਧਰ ਚਲੇ ਗਿਆ। ਪਰ ਪੰਜਾਬ ਵਾਸਤੇ ਕੋਈ ਠੋਸ ਪ੍ਰੋਗਰਾਮ ਹੁਣ ਤੱਕ ਹੋਣ ਦੇ ਵਿੱਚ ਨਹੀਂ ਆਇਆ ਇਹਨਾਂ ਵੱਲੋਂ। ਜਲਦੀ ਤੋਂ ਜਲਦੀ ਜਾਂ ਤਾਂ ਕੋਈ ਪ੍ਰੋਗਰਾਮ ਦੇਣ, ਲੋਕ ਵੀ ਥੋੜੇ ਇੰਟਰਸਟ ਦੇ ਨਾਲ ਵੇਖਣ। ਲੋਕ ਬਸ ਇਹੀ ਵੇਖੀ ਜਾਂਦੇ ਕਿ ਬਜ਼ੁਰਗ ਕਰਦੇ ਕੀ ਪਏ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਭਾਈ ਤੋਂ ਬਦਲਾ ਲੈਣ ਲਈ ਕੀਤੀ ਅੱਤ ਦਰਜੇ ਦੀ ਨੀਵੀਂ ਹਰਕਤ। ਦੇਖੋ ਬਾਕੀ ਇਹ ਬੜੀ ਘਿਨੌਣੀ ਘਟਨਾ ਹੈ, ਬਹੁਤ ਜ਼ਿਆਦਾ ਮੈਂ ਕਹੂੰਗਾ ਕਿ ਨਿੰਦਣੀ ਹੋ ਗਿਆ। ਪਤਾ ਨਹੀਂ ਕੀ ਹੋਇਆ। ਵੈਸੇ ਇਹ ਵੀ ਉਸ ਸਿੱਖੀ ਦੇ ਪਾਠ ਆ ਜਿਹਨੂੰ ਅੱਜ ਕੱਲ੍ਹ ਦੇਖੋ ਪੂਰੀ ਦੁਨੀਆ ਦੇ ਵਿੱਚ ਸਲਾਹਤ ਮਿਲਦੀ ਆ, ਪਰ ਇਹ ਸਿੱਖੀ ਦੇ ਵਿੱਚ ਰਹਿ ਕੇ ਇਹੋ ਜਿਹੇ ਕਾਰੇ ਕਰਦੇ ਪਏ ਆ, ਸ਼ਰਮਨਾਕ ਆ। ਦੇਖੋ ਇਹਨਾਂ ਦੀ ਆਪਸ ਦੇ ਵਿੱਚ ਭਰਾਵਾਂ ਦੀ ਨਾ ਕੋਈ ਆਪਸ ਦੇ ਵਿੱਚ ਹੋਣੀ ਜਾਂ ਕੋਈ ਜ਼ਮੀਨ ਵਗੈਰਾ, ਤੁਹਾਨੂੰ ਪਤਾ ਹੀ ਆ। ਉਹ ਸਾਡੇ ਸਿਆਣਿਆਂ ਨੇ ਨਾ ਕਈ ਕਹਾਵਤਾਂ ਬੜੀਆਂ ਠੋਕ ਕੇ ਬਣਾਈਆਂ ਕਿ ਕਦ ਬੁੱਢਾ ਮਰੇ ਤੇ ਕਦ ਬੈਲ ਵੰਡੀਏ, ਹਨਾ, ਕਿ ਕਦੋਂ ਬਜ਼ੁਰਗ ਜਾਵੇ ਚੜ੍ਹਾਈ ਕਰੇ ਤੇ ਕਦੋਂ ਬੈਲ ਵੰਡੀਏ। ਉਹ ਇੱਕ ਚੀਜ਼ ਹੋਰ ਵੀ ਉਹ ਕਹਿੰਦੇ ਹੁੰਦੇ ਆ ਕਿ ਸ਼ਰੀਕ ਮਰੇ ਤੇ ਵਿਹੜਾ ਮੋਕਲਾ, ਮਤਲਬ ਇਹ ਸ਼ਰੀਕ ਮਗਰੋਂ ਲੱਥੇ ਤੇ ਵਿਹੜਾ ਮੋਕਲਾ ਭਾਵੇਂ ਕਿ ਵਿਹੜਾ ਖੁੱਲਾ, ਜਿਵੇਂ ਮਰਜ਼ੀ ਖੁੱਲੇ ਖਾਓ ਤੇ ਨੰਗੇ ਨਾਓ, ਜੋ ਮਰਜ਼ੀ ਕਰੀ ਚਲੋ। ਸੋ ਆਹ ਚੀਜ਼ ਸਾਡੇ ਪੰਜਾਬੀਆਂ ਦੇ ਵਿੱਚ ਕਿਤੇ ਨਾ ਕਿਤੇ ਹੈਗੀ ਆ। ਇਹ ਇਸੇ ਕਰਕੇ ਹੀ ਕਹਾਵਤਾਂ ਬਣੀਆਂ। ਤਰਨਤਾਰਨ ਜ਼ਿਲ੍ਹੇ ਦੀ ਘਟਨਾ ਤੇ ਮਕਾਨ ਕੋਈ ਹੜਪਣਾ ਸੀਗਾ, ਤੇ ਜਦੋਂ ਮਾਂ ਮਰੀ, ਮਾਂ ਦੇ ਭੋਗ ਤੇ ਜੋ ਪ੍ਰਸ਼ਾਦ ਵਰਤਾਉਣਾ ਸੀਗਾ, ਉਹਦੇ ਵਿੱਚ ਇੱਕ ਭਰਾ ਨੇ ਜ਼ਹਿਰ ਮਿਲਾ ਦਿੱਤਾ। ਆ ਤੁਸੀਂ ਖਬਰ ਥੋੜੇ ਦਿਨ ਪਹਿਲਾਂ ਵੇਖੀ ਹੋਣੀ ਆ ਕਿ 12-13 ਜੀ ਜਿਹੜੇ ਆ ਉਹ ਮਸੀਂ ਬਚੇ, ਕਿਉਂਕਿ ਸਲਫਾਤ ਪਾ ਦਿੱਤੀ ਇਸ ਕਮਬਖਤ ਨੇ, ਇਸ ਨਾਮੁਰਾਦ ਬੰਦੇ ਨੇ ਜਿਹਦਾ ਨਾਮ ਇੰਦਰ ਆ, ਸ਼ਾਇਦ ਉਹਨੇ ਪ੍ਰਸ਼ਾਦ ਦੇ ਵਿੱਚ ਸਲਫਾਤ ਪਾ ਦਿੱਤਾ ਕਿਤੇ। ਤੇ ਦੇਖੋ ਜੇ ਕਿਤੇ ਜ਼ਿਆਦਾ ਮਾਤਰਾ 'ਚ ਪੈ ਜਾਂਦੀ ਤਾਂ ਹੋ ਸਕਦਾ ਸੀ ਸਾਰੇ ਵਿਚਾਰੇ ਤੜਪ ਕੇ ਦਮ ਤੋੜ ਜਾਂਦੇ। ਤੇ ਇਹਦਾ ਕੀ ਜਾਣਾ ਸੀਗਾ, ਇਹੋ ਜਿਹੀ ਜ਼ਮੀਨ ਨੂੰ ਦੱਸ ਕੀ ਤੋਂ ਛਾਤੀ ਤੇ ਰੱਖ ਕੇ ਲਿਜਾਣਾ ਨਾਲ। ਇਹ ਕਰਤੂਤ ਆ। ਸੋ ਇਹੋ ਜਿਹੀ ਕਰਤੂਤ ਵੇਖੋ ਅੱਗੇ ਆਪਾਂ ਲੁਧਿਆਣੇ 'ਚ ਵੀ ਇੱਕ ਵੇਖੀ ਸੀਗੀ, ਕਿਸੇ ਦੇ ਭਰਾ ਨੂੰ ਪੁਲਿਸ ਵਾਲੇ ਨੇ ਫੜਿਆ ਸੀਗਾ, ਉਸ ਪੁਲਿਸ ਵਾਲੇ ਦੀ ਕਿਸੇ ਕੁਆਰੰਟੀਨ ਸੈਂਟਰ ਦੇ ਵਿੱਚ ਡਿਊਟੀ ਸੀ। ਦੇਖੋ ਇਹਨਾਂ ਦੀਆਂ ਕਰਤੂਤਾਂ ਸਾਡੇ ਪੰਜਾਬੀਆਂ ਦੀਆਂ, ਸਾਡੇ ਸਿੱਖਾਂ ਦੀਆਂ ਵਿੱਚੋਂ
ਕਰਤੂਤਾ ਵੇਖੋ ਕੁਛ, ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਜਿਹਨੇ ਫੜਿਆ ਸੀਗਾ ਸਾਡੇ ਬੰਦੇ ਨੇ, ਉਹ ਚਲੇ ਗਿਆ ਕੁਆਰੰਟੀਨ ਸੈਂਟਰ ਦੇ ਵਿੱਚ, ਉਹਦੀ ਡਿਊਟੀ ਲੱਗੀ ਹੈ, ਤੇ ਜਾ ਕੇ ਜਿਹੜਾ ਪਾਣੀ ਵਾਲਾ ਸੀਗਾ ਨਾ, ਸਪਲਾਈ ਵਾਲਾ ਟੈਂਕ, ਉਹਦੇ ਵਿੱਚ ਜ਼ਹਿਰ ਪਾ ਦਿੱਤਾ, ਤੇ ਉਹਨਾਂ ਦੇ ਵਿੱਚ ਇੱਕ ਕਿੰਨਰ ਵੀ ਸੀਗਾ। ਇਹ ਕਰਤੂਤਾ ਕਰਦੇ ਆ ਸਾਡੇ ਪੰਜਾਬੀ, ਬਹੁਤ ਅੱਤ ਦਰਜੇ ਦੀ ਮੈਂ ਕਹੂੰਗਾ ਕਿ ਕਮੀਨਗੀ ਕੀਤੀ। ਸੋ ਕੀ ਹੁਣ ਜ਼ਮੀਨ ਮਿਲ ਜੂਗੀ? ਉੱਥੇ ਜੇਲ੍ਹ ਦੇ ਵਿੱਚ ਜ਼ਮੀਨ ਹੀ ਜ਼ਮੀਨ ਆ, ਤੇ ਜੇ ਸਜ਼ਾ ਹੋ ਗਈ ਤੇ ਜ਼ਮੀਨ ਦੇ ਨਾਲ ਇਹਨੂੰ ਬਗੀਚੀ ਵੀ ਮਿਲ ਜਾਣੀ ਆ। ਇਹੋ ਜਿਹਾ ਫਿਰ ਰੰਬੇ ਨੂੰ ਲਾ ਕੇ ਥੁੱਕ ਤੇ ਕਹੀ ਜਾਂਦਾ ਹੁੰਦਾ ਕਿ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚੇ ਰੰਬਾ ਰੱਖ, 4-5 ਸਾਲ ਵਿਰੋਤੇ ਰੰਬਾ ਰੱਖੀ ਰੱਖਦੇ ਇਹੋ ਜਿਹੇ। ਜੀ ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਦੱਸ ਦਿਓ, ਸੂਰੀ ਦੇ ਨਾਲ ਸੰਬੰਧਿਤ ਕੀ ਚੱਲ ਰਿਹਾ ਜੀ ਇਸ ਟਾਈਮ? ਦੇਖੋ, ਸੂਰੀ ਤੇ ਇੱਕ ਹੋਰ ਕੇਸ ਦਰਜ ਹੋ ਗਿਆ, ਬਲਵੀਰ ਸਿੰਘ ਮੁੱਛਲ ਹੋਰਾਂ ਨੇ ਕੇਸ ਦਰਜ ਕਰਵਾ ਦਿੱਤਾ। ਇਸ ਤੋਂ ਇਲਾਵਾ ਅੱਗੇ ਵੀ ਕੁਝ ਸ਼ਿਕਾਇਤਾਂ ਦਰਜ ਹੋਈਆਂ, ਤੇ ਮੈਂ ਤੇ ਆਪ ਕਹਿੰਦਾ ਕਿ ਇਹਦੇ ਤੇ ਵੱਧ ਤੋਂ ਵੱਧ ਸ਼ਿਕਾਇਤਾਂ ਦਰਜ ਕਰਵਾਈਆਂ ਜਾਣੀਆਂ ਚਾਹੀਦੀਆਂ, ਮੁਕੱਦਮੇ ਪਾਏ ਜਾਣੇ ਚਾਹੀਦੇ ਆ, ਔਰ ਇਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਰਿਟ ਪਾ ਕੇ ਇਹਦਾ ਜਿਹੜਾ ਅਸਲਾ, ਲਾਇਸੈਂਸ ਵਗੈਰਾ ਜੋ ਵੀ ਇਹਦੇ ਨਾਮ ਤੇ ਹੈ, ਉਹ ਸਾਰਾ ਜ਼ਬਤ ਕਰਾਉਣਾ ਚਾਹੀਦਾ, ਤੇ ਸਿਕਿਉਰਿਟੀ ਵਾਸਤੇ ਵੀ ਲਿਖਣਾ ਚਾਹੀਦਾ ਹੋਮ ਮਿਨਿਸਟਰੀ ਨੂੰ ਕਿ ਇੱਕ ਕ੍ਰਿਮੀਨਲ ਬੰਦੇ ਨੂੰ ਇੰਨੀ ਜ਼ਿਆਦਾ ਸਿਕਿਉਰਿਟੀ ਤੁਸੀਂ ਦਿੱਤੀ ਕਾਹਦੇ ਵਾਸਤੇ? ਕੀ ਇਹਨੂੰ ਭੌਂਕਣ ਵਾਸਤੇ ਦਿੱਤੀ ਹੈ ਕਿ ਤੂੰ ਭੌਂਕੀ ਚੱਲ, ਭਾਈਚਾਰਿਆਂ ਦੇ ਵਿੱਚ ਦਫੇੜ ਪਾ? ਔਰ ਚੰਗੀ ਗੱਲ ਜਿਹੜੀ ਆ ਉਹ ਇਹ ਆ ਰਾਜ ਕਰਨਵੀਰ ਸਿੰਘ ਜੀ, ਕਿ ਹਿੰਦੂ ਵੀਰਾਂ ਨੇ ਵਿਰੋਧਤਾ ਕੀਤੀ ਆ। ਦੇਖੋ, ਮੈਂ ਅੱਗੇ ਵੀ ਕਹਿਣਾ ਕਿ ਇੱਥੇ ਜੇ ਮੰਨ ਲਓ ਕੋਈ ਸਿੱਖਾਂ ਦੇ ਵਿੱਚੋਂ ਗਲਤੀ ਕਰਦਾ ਤੇ 36 ਸਿੱਖ ਉਸ ਗਲਤੀ ਦੇ ਉਲਟ ਖਲੋਂਦੇ ਆ, ਜਿਹੜੀ ਕਿ ਬਹੁਤ ਵਧੀਆ ਗੱਲ ਹੈ। ਲਿਬਰਲ ਸੋਚ ਵਾਲੇ ਜਿਹੜੇ ਕਿ ਨਹੀਂ ਭਾਈ, ਭਾਵੇਂ ਤੂੰ ਕਿਸੇ, ਉਹ ਯਾਦ ਹੈ ਨਾ ਤੁਹਾਨੂੰ, ਅਨੰਦਪੁਰ ਸਾਹਿਬ ਦੇ ਵਿੱਚ ਕੁਝ ਟੋਪੀਆਂ ਲਾਈਆਂ ਗਈਆਂ ਸਨ ਦੁਕਾਨਦਾਰਾਂ ਵਗੈਰਾ ਦੀਆਂ, ਤੁਰੇ ਜਾਂਦੇ ਨੇ, ਤੇ ਕਿੰਨੀਆਂ ਲੋਕਾਂ ਨੇ ਉਹਨਾਂ ਨੂੰ ਲਾਹਨਤਾਂ ਪਾਈਆਂ ਕਿ ਬਈ ਇਹ ਗਲਤ ਕੰਮ ਆ, ਇਹ ਗਲਤ ਕੰਮ ਆ। ਗੁਰੂ ਘਰ ਦੇ ਵਿੱਚ ਬੇਸ਼ੱਕ ਤੁਸੀਂ ਰੋਕੋ, ਰੁਮਾਲਾ ਬੰਨ ਕੇ ਜਾਣ ਦਿਓ, ਠੀਕ ਆ, ਰਾਹਗੀਰ ਤੋਂ ਥੋੜੀ ਤੁਸੀਂ ਟੋਪੀ ਖੋਹੋਗੇ। ਤਾਂ ਕਿੰਨੀ ਮੁਖਾਲਫਤ ਕੀਤੀ, ਬਹੁਤ ਮੌਕਿਆਂ ਤੇ ਮੁਖਾਲਫਤ ਕੀਤੀ ਆ। ਤਾਂ ਹੁਣ ਇੱਧਰੋਂ ਵੀ ਮੇਰੇ ਖਿਆਲ ਦੇ ਨਾਲ ਇਹ ਉਦਾਹਰਨਾਂ ਸੈੱਟ ਹੋਣ ਲੱਗ ਪਈਆਂ ਕਿ ਇਹਦੀ ਵਿਰੋਧਤਾ ਦੇ ਵਿੱਚ ਹਿੰਦੂ ਵੀਰ ਵੀ ਆ ਰਹੇ, ਉਹਨਾਂ ਦੀਆਂ ਵੀਡੀਓ ਵਗੈਰਾ ਵੀ ਆ ਰਹੀਆਂ। ਸੋ ਇਹ ਚੀਜ਼ ਆ ਕਿ ਇਹਨੂੰ ਕਾਨੂੰਨੀ ਪਛੜੇ 'ਚ ਪਾਉਣਾ ਚਾਹੀਦਾ। ਬਹੁਤ ਹੀ ਗਲਤ ਬੋਲਿਆ, ਮਾਫ ਕਰਨਾ, ਉਹ ਸ਼ਬਦ ਰਿਪੀਟ ਕਰਦੇ ਹੀ ਨਾ ਸ਼ਰਮ ਆਉਂਦੀ ਆ ਕਿ ਅਸੀਂ ਉਸ ਪੰਜਾਬ 'ਚ ਰਹਿੰਦੇ ਜਿੱਥੇ ਸੂਰੀ ਵਰਗੇ ਬੰਦੇ ਰਹਿੰਦੇ ਆ, ਤੇ ਔਰ ਸੂਰੀ ਵਰਗੇ ਬੰਦੇ ਕਿੱਥੇ ਰਹਿੰਦੇ? ਅੰਮ੍ਰਿਤਸਰ ਦੇ ਵਿੱਚ, ਜਿਹਨੂੰ ਆਪਾਂ ਕਹਿੰਦੇ ਆ ਕਿ ਸਾਰੇ ਧਰਮਾਂ ਦਾ ਕੇਂਦਰ ਹੈ ਜੀ, ਸਾਰੀ ਲੁਕਾਈ ਦਾ ਕੇਂਦਰ ਹੈ ਜੀ, ਰੂਹਾਨੀਅਤ ਦਾ ਕੇਂਦਰ ਹੈ। ਇਹਦੇ ਤੇ ਕੋਈ ਸ਼ੱਕਾ ਨਹੀਂ ਪਿਆ। ਔਰ ਇਹਨਾਂ ਲਾਂਤੀਆਂ ਨੂੰ ਮੈਂ ਪੁੱਛਦਾ, ਮੈਨੂੰ ਬਹੁਤ ਗੁੱਸਾ ਚੜਦਾ ਕਈ ਵਾਰੀ ਕਿ ਦੇਖੋ, ਖਾਲਿਸਤਾਨ ਹਮੇਸ਼ਾ ਭਿੰਡਰਾਂ ਵਾਲਾ, ਤੁਸੀਂ ਇਹ ਪੰਜਾਬ ਦੇ ਵਿੱਚ ਇੱਕੋ ਮੁੱਦਾ ਵੇਖਦੇ ਹੋ, ਤੁਹਾਨੂੰ ਇਹੀ ਦਿਖਦਾ, ਹੋਰ ਪੰਜਾਬ ਦੇ ਵਿੱਚ ਕੋਈ ਨਹੀਂ, ਹੋਰ ਹਿੰਦੂਆਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਕਿੰਨੀਆਂ ਪ੍ਰੋਬਲਮਸ ਨੇ, ਤੁਸੀਂ ਕਦੇ ਉਹਨਾਂ ਤੇ ਬੋਲੇ ਹੋ? ਕਦੇ ਉਹਨਾਂ ਤੇ ਜਾ ਕੇ ਤੁਸੀਂ ਧਰਨਾ ਲਾਇਆ? ਕਿਸੇ ਦੇ ਹੱਕ 'ਚ ਖਲੋਤੇ ਹੋ? ਬਸ ਇੱਕੋ ਆ, ਤੁਹਾਡੀਆਂ ਰੋਟੀਆਂ ਚੱਲੀ ਜਾਂਦੀਆਂ, ਤੋੜੀਆਂ ਚੱਲੀ ਜਾਂਦੀਆਂ, ਬਸ ਰਗੜੀ ਜਾਂਦੇ। ਤੁਸੀਂ ਬਹੁਤ ਲਾਹਨਤ ਵਾਲਾ ਕੰਮ ਕੀਤਾ ਜੋ ਇਹਨੇ ਬਕਵਾਸ ਕੀਤਾ। ਕਦੇ ਮੈਂ ਬੋਲਿਆ ਨਹੀਂ ਇਸ ਤਰ੍ਹਾਂ, ਔਰ ਨਾ ਬੋਲਣ ਦੀ ਜ਼ਰੂਰਤ ਹੈ ਇਹੋ ਜਿਹੇ ਬੰਦੇ ਪ੍ਰਤੀ। ਪਰ ਜਿਸ ਤਰ੍ਹਾਂ ਇਹਨੇ ਧੀਆਂ ਭੈਣਾਂ ਬਾਰੇ ਬਕਵਾਸ ਕੀਤਾ, ਕਿਉਂਕਿ ਦੇਖੋ ਇਹਨਾਂ ਦੀਆਂ ਧੀਆਂ ਭੈਣਾਂ ਵੀ ਤਾਂ ਸਾਡੀਆਂ ਹੀ ਨੇ, ਅਸੀਂ ਉਹਨਾਂ ਨੂੰ ਜੇ ਸਾਡੀਆਂ ਕਹਿੰਦੇ, ਸਾਡੇ ਜਿਹੜੇ NRI ਆ ਉਹ ਵੀ ਸਾਡੇ ਆ, ਸਾਡੀਆਂ ਧੀਆਂ ਭੈਣਾਂ ਨੇ ਉਹ ਵੀ। ਜੀ ਜੀ, ਬਿਲਕੁਲ, ਬੜੀ ਲਾਹਨਤ ਵਾਲੀ ਗੱਲ ਆ। ਬੈਂਸ ਦੀ ਤਾਂ ਬੜੀ ਜਲਦੀ ਇਹਨਾਂ ਨੇ ਲੈ ਲਈ ਸੀ ਵੀ ਨਿਹੰਗਾਂ ਦੇ ਮਾਮਲੇ ਦੇ ਵਿੱਚ ਉਹ ਦਿਲ ਵਲੂੰਦਰੇ ਗਏ ਸੀਗੇ ਜਦੋਂ ਉਹਨਾਂ ਨੇ ਵਾਪਸ ਲਈ ਸੀ ਸਿਕਿਉਰਿਟੀ। ਇਹਦੇ ਮਾਮਲੇ ਦੇ ਵਿੱਚ ਇੰਨੇ ਕੇਸ ਚੱਲਣ ਦੇ ਬਾਵਜੂਦ ਸਿਕਿਉਰਿਟੀ ਜਿਹੜੀ ਇਹਦੀ ਵੱਧਦੀ ਜਾਂਦੀ ਆ, ਘਟਦੀ ਨਹੀਂ ਆ। ਅਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.